ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਵਿਸ਼ੇਸ਼ ਪੈਨਲ ਡਿਸਕਸ਼ਨ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਅੱਜ ਖਾਸ ਤੌਰ ਤੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੇ ਸਬੰਧ ਬਣੇ ਹੋਏ ਆ, ਜਦੋਂ ਤੋਂ 5 ਅਗਸਤ ਤੋਂ ਧਾਰਾ 370 ਕਸ਼ਮੀਰ ਦੇ ਵਿੱਚੋਂ ਹਟਾਈ ਗਈ ਹੈ ਤੇ ਕਸ਼ਮੀਰ ਨੂੰ ਵੰਡ ਕੇ ਯੂਨੀਅਨ ਟੈਰੀਟਰੀਜ਼ ਦੇ ਨਾਂ ਥੱਲੇ ਭਾਰਤ ਸਰਕਾਰ ਵੱਲੋਂ ਡਾਇਰੈਕਟ ਜਿਹੜਾ ਆਪਣਾ ਕੰਟਰੋਲ ਹੈ ਉੱਥੇ ਕੀਤਾ ਗਿਆ। ਇਹਦੇ ਤੋਂ ਬਾਅਦ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਸਬੰਧ ਆ ਜਿਸ ਹਿਸਾਬ ਨਾਲ ਉਹ ਵਿਗੜਦੇ ਨਜ਼ਰ ਆ ਰਹੇ ਆ, ਇਹਦੀ ਜਿਹੜੀ ਅੱਜ ਦੀ ਸਥਿਤੀ ਹੈਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾ ਸਕਦੀ ਹੈ, ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਕਿਉਂਕਿ ਅਸੀਂ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਨੇ ਉਹ ਇਹ ਦੱਸਦੀਆਂ ਨੇ ਕਿ ਗੱਲ ਜਿਹੜੀ ਹੈ ਉਹ ਜੰਗ ਵੱਲ ਇਸ਼ਾਰਾ ਕਰ ਰਹੀ ਹੈ। ਈਵਨ ਪਾਕਿਸਤਾਨੀ ਸਾਈਡ ਤੋਂ ਜਿਹੜੇ ਮਿਨਿਸਟਰ ਹੈਗੇ ਆ ਉਹਨਾਂ ਨੇ ਡਾਇਰੈਕਟਲੀ ਇਹ ਗੱਲ ਕਹੀ ਹੈ ਕਿ ਅਕਤੂਬਰ-ਨਵੰਬਰ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੈ ਉਹ ਲੱਗ ਸਕਦੀ ਹੈ। ਅੱਜ ਦੀ ਜਿਹੜੀ ਰੀਸੈਂਟ ਖਬਰ ਹੈ ਕਿ ਪਾਕਿਸਤਾਨ ਨੇ ਆਪਣੀ ਜਿਹੜੀ ਬਲਿਸਟਿਕ ਮਿਸਲ ਹੈਗੀ ਹੈ ਉਹ ਟੈਸਟ ਕੀਤੀ ਹੈ। ਇਹ ਵੀ ਕਿਤੇ ਨਾ ਕਿਤੇ ਡਾਇਰੈਕਟਲੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਭਾਰਤ ਨੂੰ ਇਹ ਦੱਸਣਾ ਕਿ ਸਾਡੇ 'ਚ ਕੀ ਕੈਪੇਬਿਲਿਟੀ ਹੈਗੀ ਹੈ। ਸੋ ਨਾਲ ਹੀ ਜਿਹੜੀ ਬਿਆਨਬਾਜ਼ੀਆਂ ਦਾ ਦੌਰ ਹੈ ਉਹ ਵੀ ਚੱਲ ਰਿਹਾ ਹੈ। ਸੋ ਅੱਜ ਇਸ ਸਾਰੀ ਵਿਚਾਰ ਚਰਚਾ ਦੇ ਲਈ, ਭਾਵੇਂ ਉਹ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਹੋਵੇ ਜਾਂ ਇੰਟਰਨੈਸ਼ਨਲੀ, ਜਦੋਂ ਅਸੀਂ ਦੇਖਦੇ ਹਾਂ ਕਿ ਇਸ ਵਕਤ ਜਿਹੜਾ ਫੋਕਸ ਹੈ ਉਹ ਕਸ਼ਮੀਰ ਦੇ ਉੱਤੇ ਹੈ, ਕਸ਼ਮੀਰ ਦੀ ਆਪਣੀ ਜਿਹੜੀ ਕਸ਼ਮੀਰ ਦੇ ਵਿੱਚ ਗਰਾਊਂਡ ਜਿਹੜੀ ਸਿਚੁਏਸ਼ਨ ਹੈ ਉਹ ਕਿੰਨੀ ਖਤਰਨਾਕ ਹੈ ਤੇ ਕਿਸ ਹੱਦ ਤੱਕ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਦੀਆਂ ਜਿਹੜੀਆਂ ਖਬਰਾਂ ਨੇ ਉਹ ਬਾਹਰ ਨਿਕਲ ਰਹੀਆਂ ਨੇ। ਭਾਰਤੀ ਮੀਡੀਆ ਜਿਨ੍ਹਾਂ ਤੇ ਚੁੱਪ ਹੈ, ਪਰ ਇੰਟਰਨੈਸ਼ਨਲ ਮੀਡੀਆ ਹੋਵੇ, ਜਿਹੜਾ ਇੰਗਲੈਂਡ ਦੇ ਨਿਊਜ਼ਪੇਪਰਸ ਹੋਣ ਜਾਂ ਅਸੀਂ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਦੀ ਗੱਲ ਕਰਦੇ ਆ ਜਾਂ ਇੱਥੇ ਨਾਰਥ ਅਮਰੀਕਾ ਦੇ ਹੋਣ, ਉਹਨਾਂ ਵੱਲੋਂ ਜਿਹੜੀਆਂ ਸਟੋਰੀਜ਼ ਨੇ ਉਹ ਬਾਹਰ ਕੱਢੀਆਂ ਜਾ ਰਹੀਆਂ ਨੇ। ਸੋ ਇਸ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਲਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਡਾਕਟਰ ਸਾਹਿਬ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਨੀ ਚਾਹੂੰਗਾ। ਜਿਹੜੀ ਇਹ ਬਲਿਸਟਿਕ ਮਿਸਲ ਟੈਸਟ ਦੀ ਜਿਹੜੀ ਗੱਲ ਹੈਗੀ ਆ, ਇਹ ਕਿਤੇ ਨਾ ਕਿਤੇ ਸਿੱਧੀ ਇਸ ਗੱਲ ਵੱਲ ਨੂੰ ਇਸ਼ਾਰਾ ਕਰਦੀ ਹੈ, ਮਤਲਬ ਆਪਣੀ ਤੁਸੀਂ ਤਾਕਤ, ਜਿਹੜਾ ਆਪਣਾ ਜ਼ੋਰ ਹੁੰਦਾ ਉਹਦੀ ਜ਼ੋਰ ਅਜ਼ਮਾਇਸ਼ ਕਰਦੇ ਹੋ ਜਾਂ ਸਾਹਮਣੇ ਵਾਲੇ ਬੰਦੇ ਨੂੰ ਦੱਸਦੇ ਹੋ ਵੀ ਸਾਡੇ 'ਚ ਕੀ ਕੈਪੇਬਿਲਿਟੀ ਹੈਗੀ ਹੈ। ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਜੇ ਇਸ ਸਾਰੀ ਸਿਚੁਏਸ਼ਨ ਦੇ ਕੰਟੈਕਸਟ ਦੇ ਵਿੱਚ ਦੇਖਣਾ ਹੋਵੇ ਕਿ ਗੱਲ ਇਹ ਜੰਗ ਵੱਲ ਨੂੰ ਜਾਂਦੀ ਨਜ਼ਰ ਆ ਰਹੀ ਹੈ? ਦੇਖੋ, ਜੇ ਬਹੁਤ ਪਿੱਛੇ ਨਾ ਵੀ ਜਾਈਏ ਤੇ 22 ਜੁਲਾਈ ਨੂੰ ਜਦੋਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਾਈਟ ਹਾਊਸ 'ਚ ਟਰੰਪ ਨੂੰ ਮਿਲਦੇ ਨੇ, ਬੇਸ਼ੱਕ ਜ਼ਾਹਰ ਸੀ ਕਿ ਇਹ ਮੁਲਾਕਾਤ ਅਫਗਾਨਾਂ ਦੇ ਨਾਲ, ਤਾਲਿਬਾਨ ਦੇ ਨਾਲ ਜਿਹੜੀ ਗੱਲਬਾਤ ਅਮਰੀਕਾ ਦੀ ਚੱਲ ਰਹੀ ਹੈ ਅਖੀਰਲੇ ਪੜਾਵਾਂ 'ਚ ਹੈ ਜੀ, ਉਸ ਦੇ ਲਈ ਹੀ ਰੱਖੀ ਗਈ ਸੀ। ਪਰ ਇੱਕ ਪੱਤਰਕਾਰ ਵੱਲੋਂ ਕਸ਼ਮੀਰ ਮੁੱਦੇ ਤੇ ਪੁੱਛੇ ਗਏ ਸਵਾਲ ਦੇ ਉੱਤੇ ਟਰੰਪ ਨੇ ਇੰਕਸ਼ਾਫ ਕੀਤਾ ਹੈ ਕਿ ਕਿਵੇਂ 2 ਹਫ਼ਤੇ ਪਹਿਲਾਂ ਨਰਿੰਦਰ ਮੋਦੀ ਜਿਹੜੇ ਕਿ ਉਹਨਾਂ ਨੂੰ ਓਸਾਕਾ ਦੇ ਵਿੱਚ ਮਿਲੇ ਸਨ, ਜਾਪਾਨ ਦੇ ਵਿੱਚ, ਉਹਨਾਂ ਨੇ ਮੈਨੂੰ ਕਸ਼ਮੀਰ ਮੁੱਦੇ ਦੇ ਉੱਤੇ ਮੀਡੀਏਸ਼ਨ ਜਾਂ ਸਾਲਸੀ ਕਰਨ ਦੇ ਲਈ ਕਿਹਾ ਔਰ ਫੌਰਨ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਜੀ ਜੇ ਇਵੇਂ ਤੁਸੀਂ ਕਰਦੇ ਹੋ ਔਰ ਇਹ ਮਸਲਾ ਹੱਲ ਹੋ ਜਾਏ ਤੇ 1.25 ਬਿਲੀਅਨ ਲੋਕਾਂ ਦੀਆਂ ਤੁਹਾਨੂੰ ਦੁਆਵਾਂ ਮਿਲਣਗੀਆਂ। ਸੋ ਜ਼ਾਹਰ ਹੈ ਕਿ ਇਸ ਸਾਰੇ ਨੇ ਜਿਹੜੇ ਭਾਰਤ ਦੇ ਦਿੱਲੀ ਦੇ ਵਿੱਚ ਬੈਠੇ, ਹਾਲਾਂ ਮੋਦੀ ਨੇ ਕਦੇ ਵੀ ਇਸ ਨੂੰ ਸਿੱਧੇ ਤੌਰ ਤੇ ਡਿਨਾਈ ਨਹੀਂ ਕੀਤਾ ਕਿ ਮੈਂ ਇਹ ਨਹੀਂ ਕਿਹਾ, ਪਰ ਉਹਨਾਂ ਦੀ ਫੋਰਨ ਮਿਨਿਸਟਰੀ ਔਰ ਦੂਸਰਿਆਂ ਨੇ ਇਸ ਦੇ ਉੱਤੇ ਜਿਹੜਾ ਹੈ ਨਾ ਸਿਰਫ ਡਿਨਾਇਲ ਕੀਤੀ, ਮੈਂ ਸਮਝਦਾ ਵੀ ਅੱਜ ਜਿਹੜੀ ਉਹਨਾਂ ਦੀ ਸਫਾਰਤਕਾਰੀ ਪਿਛਲੇ ਇਸ ਟਾਈਮ ਤੋਂ ਲੈ ਕੇ ਹੁਣ ਅਗਸਤ ਐਂਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਦੁਨੀਆ ਭਰ 'ਚ, ਇਹ ਉਹਨਾਂ ਨੇ ਇੱਕਦਮ ਐਕਟਿਵ ਹੋ ਕੇ, ਬੇਸ਼ੱਕ 5 ਅਗਸਤ ਨੂੰ ਆਰਟੀਕਲ 370 ਜਿਹੜਾ ਹੈ ਉਹ ਐਬਰੋਗੇਟ ਕੀਤਾ ਗਿਆ ਜਾਂ ਖਤਮ ਕੀਤਾ ਗਿਆ ਸੰਵਿਧਾਨ 'ਚੋਂ, ਪਰ ਇਹ ਉਸ ਤੋਂ ਬਾਅਦ ਦਾ ਹੀ ਨਤੀਜਾ ਹੈ ਜਦੋਂ ਕਿ ਇਹਨਾਂ ਨੇ ਅੰਦਾਜ਼ਾ ਲਾ ਲਿਆ ਹੈ ਕਿ ਵੀ ਇਹ ਗੱਲ ਹੱਥੋਂ ਨਿਕਲ ਸਕਦੀ ਹੈ। ਔਰ ਜਦੋਂ ਇੱਕ ਕੁਦਰਤੀ ਇੱਕ ਵਰਤਾਰਾ ਹੁੰਦਾ ਹੈ ਤਾਕਤਾਂ ਦਾ ਕਿ ਜਦੋਂ ਤੁਸੀਂ ਇੱਕ ਐਸੀ ਥਾਂ ਤੇ ਫਸ ਜਾਓ ਜਿੱਥੇ ਤੁਸੀਂ ਲੂਜ਼ਰ ਹੋ ਸਕਦੇ ਹੋ ਤੇ ਤੁਸੀਂ ਕੋਈ ਹੋਰ ਸ਼ਰਾਰਤ ਕਰ ਦਿੰਦੇ ਹੋ ਜਾਂ ਕੋਈ ਹੋਰ ਜਿਹੜਾ ਹੈ ਉਹ ਵਿੱਢ ਦਿੰਦੇ ਹੋ ਗੱਲ, ਜਿਹਦੇ ਕਰਕੇ ਉਹ ਬਿਲਕੁਲ ਇਸ਼ੂ ਹੀ ਜਿਹੜਾ ਖਟਾਈ ਦੇ ਵਿੱਚ ਪੈ ਜਾਂਦਾ। 5 ਅਗਸਤ ਵਾਲੀ ਜਿਹੜੀ ਇਹਨਾਂ ਦੀ ਆਈਨੀ ਗੁੰਡਾਗਰਦੀ ਹੈ, ਉਸ ਨੇ ਜਿੱਥੇ ਕਸ਼ਮੀਰ ਦੇ ਲੋਕ ਜਿਹੜੇ ਅੱਜ ਵੀ ਲਗਭਗ 80 ਲੱਖ ਲੋਕ ਉਵੇਂ ਹੀ
ਖੁੱਲੀ ਜੇਲ੍ਹ 'ਚ ਫਸੇ ਹੋਏ ਨੇ। ਜੋ ਹਾਲਾਤ ਨੇ, ਜੇ ਅੱਜ ਦੀ ਵਾਲ ਸਟਰੀਟ ਜਰਨਲ ਦੀ ਸਟੋਰੀ ਜਿਹਦੇ 'ਚ ਉਹਨਾਂ ਨੇ ਕਿਹਾ ਇੱਕ ਡਾਕਟਰ ਦੇ ਹਵਾਲੇ ਨਾਲ ਕਿ ਵੀ ਹਸਪੀਟਲਸ ਹੈਵ ਟਰਨਡ ਇਨਟੂ ਗ੍ਰੇਵਯਾਰਡਸ, ਜੀ, ਔਰ ਉਸਨੇ ਕਿਹਾ ਵੀ ਜਿੰਨੇ ਪਿਛਲੇ ਸਾਲ 'ਚ ਸਾਰੇ ਸਾਲ ਦੇ ਵਿੱਚ ਲੋਕ ਨਹੀਂ ਸੀ ਮਰੇ ਹਸਪਤਾਲ 'ਚ, ਉਹਨੇ 3 ਹਫ਼ਤਿਆਂ 'ਚ ਮਰੇ ਨੇ। ਔਰ ਇਸ ਦੇ ਨਾਲ ਇਹੀ ਸਾਰਾ ਵਰਤਾਰਾ ਜਿਹੜਾ ਹੈ ਉਹ ਬਾਕੀ ਅੱਜ ਹੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਵੀ ਇਸ ਦੇ ਉੱਤੇ ਆਈ ਹੈ, ਜਿਨ੍ਹਾਂ ਨੇ ਕਿਹਾ ਕਿ ਉਸੇ ਤਰ੍ਹਾਂ ਹੀ ਕਸ਼ਮੀਰ ਵਾਦੀ ਦੇ ਵਿੱਚ ਉਹ ਇੰਟਰਨੈਟ ਸਰਵਿਸਿਜ਼ ਹੋਣ, ਫੋਨ ਹੋਣ, ਸਾਰੇ ਉਵੇਂ ਡਿਸਕਨੈਕਟ ਨੇ, ਲੋਕ ਇੱਕ ਦੂਸਰੇ ਨਾਲੋਂ ਟੁੱਟੇ ਹੋਏ ਨੇ, ਕੌਣ ਮਰੀਜ਼ ਕਿੱਥੇ ਮਰ ਗਿਆ ਹੈ, ਕਿੱਥੇ ਕੀ ਹੈ, ਕੋਈ ਕਿਸੇ ਦਾ ਨਹੀਂ। ਔਰ ਇਸ ਹੱਦ ਤੱਕ ਪਾਬੰਦੀਆਂ ਨੇ ਕਿ ਕੱਲ ਇਹ ਗੱਲ ਸਾਹਮਣੇ ਆਏ ਕਿ ਮੁਫਤੀ ਮਹਿਬੂਬਾ, ਉਹਨਾਂ ਦੀ ਮਾਂ ਨੇ ਮਿਲਣ ਦੇ ਲਈ ਕਿ ਕੁਝ ਮਿੰਟਾਂ ਦੇ ਲਈ ਉਹਨੇ ਕਿਹਾ ਭਾਵੇਂ ਮੇਰੀਆਂ ਤਲਾਸ਼ੀਆਂ ਲੈ ਲਓ, ਮੈਨੂੰ ਆਪਣੀ ਧੀ ਨੂੰ ਮਿਲਣ ਦਿਓ, ਲੇਕਿਨ ਉਹਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ। ਔਰ ਇਹ ਜਿਹੜਾ ਇੱਕ ਪਾਸੇ ਇਹ ਜ਼ੁਲਮ ਦੀ ਕਹਾਣੀ ਇਹ ਨਹੀਂ ਵੀ ਉੱਥੋਂ ਕੁਝ ਨਹੀਂ ਨਿਕਲਣ ਦਿੱਤਾ ਜਾ ਰਿਹਾ। ਅੱਜ ਇੱਕ ਖਬਰ ਸੀ ਕਿ 5 ਕਸ਼ਮੀਰ ਦੇ ਨੌਜਵਾਨ, ਉਹ ਕਸ਼ਮੀਰ ਘਾਟੀ ਨਾਲ ਵੀ ਸੰਬੰਧ ਨਹੀਂ ਉਹਨਾਂ ਦਾ ਸੰਬੰਧ ਪੁੰਛ ਔਰ ਰਿਆਸੀ ਨਾਲ ਹੈ, ਉਹ ਦੂਸਰੀਆਂ ਸਟੇਟਾਂ ਦੇ ਵਿੱਚ ਨੌਕਰੀਆਂ ਕਰਦੇ ਨੇ। ਉਹਨਾਂ ਨੇ ਆਪਣੀਆਂ ਫੇਸਬੁੱਕ ਪੋਸਟ ਦੇ ਵਿੱਚ ਜਿੰਨੀ ਜਾਣਕਾਰੀ ਉਹਨਾਂ ਨੂੰ ਮਿਲੀ ਕਿ ਕਸ਼ਮੀਰ ਵਾਦੀ 'ਚ ਕੀ ਚੱਲ ਰਿਹਾ ਹੈ, ਉਹਨਾਂ ਨੇ ਪੋਸਟਾਂ ਪਾਈਆਂ ਔਰ ਪੁਲਿਸ ਨੇ ਉਹਨਾਂ ਦੇ ਉੱਤੇ ਅਮਨ ਭੰਗ ਕਰਨ ਦਾ ਚਾਰਜ ਲਾ ਕੇ ਉਹਨਾਂ ਨੂੰ ਪੁਲਿਸ ਫੜਨ ਜਾ ਰਹੀ ਹੈ। ਉਹਨਾਂ ਦੇ ਪਾਸਪੋਰਟ ਕੈਂਸਲ ਕਰ ਦਿੱਤੇ ਗਏ ਨੇ ਔਰ ਉਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ। ਹੁਣ ਇਸ ਸਾਰੀ ਸਿਚੁਏਸ਼ਨ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਸੀਂ ਪਿਛਲੀ ਵਿਚਾਰ ਚਰਚਾ 'ਚ ਵੀ ਗੱਲ ਕੀਤੀ ਸੀ ਕਿ ਜਿਨ੍ਹਾਂ ਤੋਂ ਆਸਾਂ ਹੁੰਦੀਆਂ ਨੇ ਉਹ ਤਾਂ ਐਨ ਮੌਕੇ ਦੇ ਉੱਤੇ ਪਿੱਠ ਦਿਖਾ ਜਾਂਦੇ ਨੇ ਜੀ, ਔਰ ਨਾ ਹੀ ਕੋਈ OIC ਦਾ ਸਟਰੋਂਗ ਸਟੈਂਡ ਸਾਹਮਣੇ ਆਇਆ ਹੈ। ਪੱਛਮੀ ਤਾਕਤਾਂ ਬੇਸ਼ੱਕ UN ਸਿਕਿਉਰਿਟੀ ਕੌਂਸਲ ਦੀ ਕਲੋਜ਼ ਡੋਰ ਨੌਨ ਬਾਈਂਡਿੰਗ ਔਰ ਇਨਫਾਰਮਲ ਮੀਟਿੰਗ ਹੋਈ, ਲੇਕਿਨ ਉਸ ਤੋਂ ਬਾਅਦ ਹਰ ਇੱਕ ਨੇ ਆਪੋ ਆਪਣਾ ਰਾਗ ਲਾਪਿਆ। ਰੂਸ ਜਿਹੜਾ ਲੱਗਦਾ ਸੀ ਕਿ ਉਹਨੇ ਅੰਦਰ ਬੈਠ ਕੇ ਚੀਨ ਦਾ ਸਾਥ ਦਿੱਤਾ ਹੈ, ਹੁਣ ਉਹਨਾਂ ਨੇ ਜਿਹੜੇ ਨੇ ਨਿਊਕਲੀਅਰ ਰਿਐਕਟਰ ਇੰਡੀਆ ਨੂੰ ਵੇਚਣੇ ਨੇ, ਮੋਦੀ ਹੁਣ ਰੂਸ ਨੂੰ ਜਾ ਰਿਹਾ, ਉਹਨਾਂ ਨੇ ਫਿਰ ਆਪਣੀਆਂ ਉਹੀ ਗੱਲਾਂ। ਟਰੰਪ ਜਿਸ ਤੋਂ ਸੀ ਕਿ ਫਰਾਂਸ ਦੀ ਉਸ ਮੀਟਿੰਗ ਦੇ ਵਿੱਚ ਜਿਹੜੀ ਮੋਦੀ ਨਾਲ 1 to 1 ਸੀ, ਉੱਥੇ ਉਹ ਮੋਦੀ ਨੂੰ ਕੋਟ ਕਰਕੇ ਕਹਿ ਰਿਹਾ ਜੀ ਕਿ ਮੈਨੂੰ ਇਹਨਾਂ ਨੇ ਦੱਸਿਆ ਕਿ ਉੱਥੇ ਹਾਲਤ ਬਿਲਕੁਲ ਕਾਬੂ 'ਚ ਹੈ। ਹੁਣ ਜਿਹੜਾ ਬੰਦਾ ਜਿਹਨੂੰ 12 ਸਾਲ ਵੀਜ਼ਾ ਨਾ ਦਿੱਤਾ ਹੋਇਆ ਅਮਰੀਕਾ ਨੇ, ਜਿਹਦੇ ਹੱਥ ਜਿਹੜੇ ਨੇ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਣ, ਉਹਨੂੰ ਕੋਟ ਕਰਕੇ ਔਰ ਜਿਨ੍ਹਾਂ ਨੇ ਸੱਚਮੁੱਚ ਉਸ ਕਸ਼ਮੀਰ ਘਾਟੀ ਨੂੰ ਜੇਲ੍ਹ ਬਣਾਇਆ ਹੋਏ, ਸੋ ਇਸ ਤੋਂ ਇਹ ਵੀ ਗੱਲ ਬਿਲਕੁਲ ਆਬਵੀਅਸ ਹੈ ਕਿ ਇਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਸੋ ਲੈ ਦੇ ਕੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਜ਼ਿੰਮੇਵਾਰੀ ਪਾਕਿਸਤਾਨ ਦੇ ਉੱਤੇ ਹੀ ਆਉਂਦੀ ਸੀ, ਅਖਲਾਕੀ ਵੀ, ਔਰ ਇਸ ਨੂੰ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਹੋਰਾਂ ਨੇ ਠੀਕ ਜਿਹੜੀ ਕਿਸੇ ਵੀ ਈਮਾਨ ਵਾਲੇ ਬੰਦੇ ਦੀ ਸਪਿਰਿਟ ਹੁੰਦੀ ਹੈ, ਉਹ ਕਿਸੇ ਵੀ ਧਰਮ ਦਾ ਹੋਏ, ਇੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਿਨ੍ਹਾਂ ਦੇ ਲਈ ਕਸ਼ਮੀਰ ਪਾਕਿਸਤਾਨ ਲਈ ਹਮੇਸ਼ਾ ਹੀ ਅਹਿਮ ਰਿਹਾ ਜੀ, ਔਰ ਇਹ 3 ਜੰਗਾਂ ਇਸ ਮੁੱਦੇ ਤੇ ਹੋਈਆਂ। ਪਾਕਿਸਤਾਨ ਦੇ ਲਈ ਹੋਰ ਵੀ ਅਹਿਮੀਅਤ ਹੈ ਕਿ ਦੋਵੇਂ ਤਿੰਨੇ ਦਰਿਆ ਜਿਹੜੇ ਨੇ ਅਪਰ ਰਾਈਪੇਰੀਅਨ ਵਾਲੇ, ਜਿਹੜੀ ਉਹਨਾਂ ਦੀ ਲਾਈਫ ਲਾਈਨ ਹੈ, ਉਹ ਵੀ ਕਸ਼ਮੀਰ ਚੋਂ ਨਿਕਲਦੇ ਨੇ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀ ਭਾਈਚਾਰਾ ਪਾਕਿਸਤਾਨ ਦੇ ਵੱਡੇ ਵੱਡੇ ਸ਼ਹਿਰਾਂ 'ਚ ਵੀ ਆਬਾਦ ਹੈ। ਔਰ ਅਬਵ ਆਲ ਕਸ਼ਮੀਰ ਦੇ ਮੁੱਦੇ ਦੀ ਜੇ ਅਸੀਂ ਗੱਲ ਕਰੀਏ ਤਾਂ ਫਿਰ ਜਿਵੇਂ ਸਾਡੇ ਪਿੰਡੂ ਸਮਾਜ ਦੇ ਵਿੱਚ ਕਈ ਵਾਰੀ ਇਹ ਲੋਕ ਇਹ ਕਹਿਣਗੇ ਜੀ ਦੇਖੋ ਜੀ ਜੱਟ ਤਾਂ ਵੱਟ ਤੋਂ ਹੀ ਬੰਦਾ ਵੱਢ ਦਿੰਦੇ ਨੇ। ਇਹ ਨਹੀਂ ਹੈ, ਕਿਉਂਕਿ ਜਿਹੜਾ ਵੱਟ ਵੱਢ ਰਿਹਾ ਹੁੰਦਾ ਤੁਹਾਡੇ ਹਿੱਸੇ ਦੀ, ਉਹ ਤੁਹਾਨੂੰ ਪਰਖ ਰਿਹਾ ਹੁੰਦਾ, ਤੇ ਜੇ ਤੁਸੀਂ ਉਹਨੂੰ ਨਾ ਰੋਕੋ ਤੇ ਹੌਲੀ ਹੌਲੀ ਉਹ ਆਪਣੀ ਵੱਟ ਅੱਗੇ ਵਧਾਉਂਦਾ ਤੁਹਾਡਾ ਸਾਰਾ ਖੇਤ ਖਾ ਜਾਏਗਾ। ਸੋ ਇਹ ਉਸ ਨੀਅਤ ਨੂੰ ਚੈਲੰਜ ਹੁੰਦਾ। ਤੇ ਜੇ ਪਾਕਿਸਤਾਨ ਨੂੰ ਇਸ ਗੱਲ ਦੀ ਵੀ ਸਮਝ ਆ ਗਈ, 1 ਸਾਲ ਲਗਭਗ ਇਮਰਾਨ ਖਾਨ ਹੋਰਾਂ ਨੇ ਅਮਨ ਇਹਦੇ ਬਾਵਜੂਦ ਕਿ ਉਹਨਾਂ ਨੇ ਬਿਲਕੁਲ ਨਫ਼ਰਤ ਔਰ ਰਿਜੈਕਸ਼ਨ ਦਿਖਾਈ, ਸੋ ਘੱਟੋ ਘੱਟ ਇਤਿਹਾਸ ਦੇ ਵਿੱਚ ਵੀ ਇੱਕ ਸ਼ਾਇਸਤਗੀ ਵਾਲੇ ਸਮਾਜ 'ਚ ਵੀ ਇਮਰਾਨ ਖਾਨ ਹੋਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਵੀ ਟਰਾਈਡ ਅਵਰ ਬੈਸਟ ਕਿ ਵੀ ਅਸੀਂ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਮਸਲੇ ਦਾ ਹੱਲ ਕਰੀਏ। ਸੋ ਇਸ ਕੰਟੈਕਸਟ ਦੇ ਵਿੱਚ ਇਹ ਜਿਹੜਾ ਜਿਹਨੂੰ ਇੰਡੀਅਨਸ ਰੈਟਰਿਕ ਕਹਿ ਰਹੇ ਨੇ ਪਾਕਿਸਤਾਨ ਦਾ, ਇਹ ਹੁਣ ਰੈਟਰਿਕ ਨਹੀਂ ਹੈ, ਇਹ ਪਾਕਿਸਤਾਨ ਦੇ ਲੋਕਾਂ ਦਾ ਜਜ਼ਬਾ ਹੈ। ਔਰ ਜਿਵੇਂ ਕੱਲ ਪਾਕਿਸਤਾਨ ਦੇ ਵਿੱਚ ਕਸ਼ਮੀਰ ਸੈਂਟਰਿਕ ਜਿਹੜਾ ਲਗਭਗ ਅੱਧੇ ਘੰਟੇ ਦਾ ਸਾਰਾ ਕਸ਼ਮੀਰ ਦੇ ਹੱਕ ਦੇ ਵਿੱਚ ਲੋਕ ਪਾਕਿਸਤਾਨ ਦੇ, ਉਹ ਗੱਡੀਆਂ ਵੀ ਰੁਕਣਗੀਆਂ, ਬੱਸਾਂ ਵੀ ਰੁਕਣਗੀਆਂ, ਸਕੂਲਾਂ ਦਫ਼ਤਰਾਂ 'ਚ, ਔਰ ਇਹ ਦਿਖਾਣਾ ਕਿ ਭਾਈ ਅਸੀਂ ਕਸ਼ਮੀਰੀਆਂ ਦੇ ਨਾਲ ਖਲੋਤੇ ਜੀ। ਇਸ ਕੰਟੈਕਸਟ ਦੇ ਵਿੱਚ ਹੀ ਜਿਹੜੇ ਪਾਕਿਸਤਾਨ ਦੇ ਰੇਲਵੇ ਮਿਨਿਸਟਰ ਨੇ ਸ਼ੇਖ ਰਸ਼ੀਦ, ਉਹਨਾਂ ਨੇ ਜਦੋਂ ਇਹ ਗੱਲ ਕਹੀ ਇੱਕ ਇਕੱਠ ਦੇ ਵਿੱਚ
ਕਿ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ, ਮੈਂ ਸਤੰਬਰ ਜਾਂ ਅਕਤੂਬਰ ਦੇ ਵਿੱਚ ਜਿਹੜਾ ਉਹ ਜੰਗ ਹੁੰਦਾ ਦੇਖ ਰਿਹਾ, ਔਰ ਇਹ ਫਾਈਨਲ ਲੜਾਈ ਹੋਏਗੀ ਕਸ਼ਮੀਰ ਦੇ ਮੁੱਦੇ ਤੇ। ਇਹ ਨਹੀਂ ਹੈ, ਉਹਨਾਂ ਨੂੰ ਸ਼ੇਖ ਸਾਹਿਬ ਨੂੰ ਥੋੜੀ ਬਹੁਤ ਆਦਤ ਵੀ ਹੈ ਕਿ ਉਹ ਸਿਆਸੀ ਭਵਿੱਖਬਾਣੀਆਂ ਕਰਦੇ ਨੇ, ਔਰ ਲੇਕਿਨ ਇਸ ਚੋਂ ਇੱਕ ਗੱਲ ਜ਼ਰੂਰ ਜ਼ਾਹਰ ਹੁੰਦੀ ਹੈ ਕਿ ਪਾਕਿਸਤਾਨ ਔਰ ਪਾਕਿਸਤਾਨ ਦੀ ਫੌਜ ਨੂੰ ਇਹ ਹਦਾਇਤਾਂ ਹੋਣਗੀਆਂ ਕਿ ਇਹ ਜਿਹੜਾ ਉਹ ਜਿਹਾ ਕੰਮ ਇਹਨਾਂ ਨੇ ਕਸ਼ਮੀਰ 'ਚ ਕੀਤਾ ਹੈ, ਉਸ ਤੋਂ ਪਹਿਲਾਂ ਪੁਲਵਾਮਾ ਦੀ ਆੜ ਦੇ ਵਿੱਚ ਬਾਲਾਕੋਟ ਦੇ ਵਿੱਚ ਆ ਕੇ ਕੀਤਾ ਸੀ, ਵੀ ਇਸ ਵਾਰ ਇਹਨਾਂ ਨੂੰ ਹੁਣ ਜਿਹੜਾ ਹੈ ਉਹ ਛੱਡਣਾ ਨਹੀਂ ਹੈ। ਔਰ ਇਹੀ ਸਪਿਰਿਟ ਜਿਹੜੀ ਹੈ, ਔਰ ਮੈਂ ਸਮਝਦਾ ਵੀ ਬੇਸ਼ੱਕ ਇਹ ਜਿਹੜੇ ਮਿਸਲ ਟੈਸਟ ਹੁੰਦੇ ਨੇ ਇਹ ਕੋਈ ਬਿਲਕੁਲ ਮੌਕੇ ਤੇ ਨਹੀਂ ਤਿਆਰ ਹੋ ਜਾਂਦੀਆਂ ਮਿਸਾਈਲਾਂ, ਇਹਦੇ ਤੇ ਲੰਬਾ ਵਕਤ ਕੰਮ ਕੀਤਾ ਹੁੰਦਾ ਹੈ, ਟਾਈਮਿੰਗ ਤੁਹਾਡੀ ਚੂਜ਼ਿੰਗ ਦੀ ਹੁੰਦੀ ਹੈ। ਔਰ ਜਿਹੜਾ 2005 ਦੇ ਵਿੱਚ ਭਾਰਤ ਦੇ ਨਾਲ ਐਗਰੀਮੈਂਟ ਸੀ, ਉਹਦੇ ਲਈ 3 ਦਿਨ ਪਹਿਲਾਂ ਦੱਸਣਾ ਪੈਂਦਾ ਹੈ ਕਿ ਅਸੀਂ ਟੈਸਟ ਕਰਨੇ। ਸੋ 3 ਦਿਨ ਪਹਿਲਾਂ ਭਾਰਤ ਦੀ ਹਕੂਮਤ ਨੂੰ ਉਹਨਾਂ ਨੇ ਕਨਵੇ ਕੀਤਾ ਹੋਇਆ ਸੀ, ਲੇਕਿਨ ਇਹਦੇ 'ਚ 2 ਜਿਹੜੇ ਮੈਸੇਜ ਨੇ, 3 ਬੜੇ ਅਹਿਮ ਨੇ। ਪਹਿਲਾਂ ਤਾਂ ਉਹਦਾ ਨਾਂ ਗਜ਼ਨਵੀ। ਹੁਣ ਜੇ ਭਾਰਤ ਦੇ ਵਿੱਚ ਅੱਜ ਉਹ ਹਰ ਇੱਕ ਨੂੰ 200 ਮਿਲੀਅਨ ਮੁਸਲਮਾਨਾਂ ਨੂੰ ਫੜ ਕੇ ਹਰ ਇੱਕ ਦੇ ਮੂੰਹ 'ਚ ਰਾਮ ਪਾਉਣਾ ਚਾਹੁੰਦੇ ਨੇ, ਤੇ ਫਿਰ ਉਹਨਾਂ ਨੂੰ ਇਹਨਾਂ ਦੀ ਔਕਾਤ, ਇਹਨਾਂ ਦੀ ਹਿਸਟਰੀ ਜਿਹੜੀ ਹੈ ਉਹਦੀ ਯਾਦ ਦਹਾਨੀ ਕਰਨੀ ਵੀ ਜ਼ਰੂਰੀ ਹੈ ਕਿ ਮਹਿਮੂਦ ਗਜ਼ਨਵੀ ਕਿੰਨੀ ਵਾਰ, 16 ਵਾਰ ਜਾਂ 17 ਵਾਰ ਇੱਕ ਸਿਰੇ ਤੋਂ ਸੋਮਨਾਥ ਤੱਕ ਉਹ ਜਾਂਦਾ ਰਿਹਾ। ਤੇ ਯਾਦ ਰੱਖੋ ਕਿ ਵੀ ਜੇ ਤੁਸੀਂ ਇਹ ਨਹੀਂ ਸੁਧਰੇ ਤੇ ਫਿਰ ਜਿਹੜਾ ਹੈ ਤੁਹਾਨੂੰ ਉਸ ਕਿਸਮ ਦੇ ਮਾਹੌਲ ਲਈ ਤਿਆਰ ਰਹਿਣਾ ਚਾਹੀਦਾ। ਦੂਸਰਾ ਜਿਹੜਾ ਡਿਸਟੈਂਸ 229 ਕਿਲੋਮੀਟਰ, ਹੁਣ ਜੇ ਤੁਸੀਂ ਵਾਘਾ ਜਾਂ ਹੁਸੈਨੀ ਵਾਲਾ ਤੋਂ ਦੇਖੋ, ਜੇ ਜਿਹੜੀ ਭਾਰਤ ਪਾਕ ਸਰਹੱਦ ਸਾਡੇ ਵਾਲੇ ਪਾਸਿਓਂ ਹੈ, ਤੇ ਦਿੱਲੀ ਜਾਂ ਆਗਰੇ ਤੱਕ ਤੁਸੀਂ ਸਾਰੇ ਡਿਸਟੈਂਸ ਨੂੰ ਦੇਖ ਸਕਦੇ ਹੋ। ਸੋ ਇਹ ਵੀ ਮੈਸੇਜ ਦਿੱਤਾ ਗਿਆ, ਇਹ ਨਹੀਂ ਹੈ ਵੀ ਉਹਨਾਂ ਕੋਲ ਪਹਿਲਾਂ ਮਿਸਾਈਲਾਂ ਨਹੀਂ ਨੇ, ਮਿਸਾਈਲਾਂ ਤਾਂ ਉਹਨਾਂ ਕੋਲ ਕੰਨਿਆ ਕੁਮਾਰੀ ਤੱਕ ਦੀ ਮਾਰ ਕਰਨ ਦੀਆਂ ਨੇ, ਔਰ ਲੇਕਿਨ ਇਹ ਸਰਫੇਸ ਟੂ ਸਰਫੇਸ ਮਿਸਲ ਹੈ, ਜਿਹਦਾ ਮਤਲਬ ਹੈ ਬਹੁਤ ਵਾਰੀ ਮਿਸਾਈਲ ਜਾਂ ਦੂਜੀ ਉਹ ਹਵਾ ਦੇ ਵਿੱਚ ਮਾਰ ਕਰਦੀ ਹੈ ਜਾਂ ਟਾਰਗੇਟ ਨੂੰ ਕਰਦੀ ਹੈ, ਪਰ ਇਹ ਸਰਫੇਸ ਟੂ ਸਰਫੇਸ ਦਾ ਮਤਲਬ ਹੈ ਕਿ ਵੀ ਕੋਈ ਵੀ ਫਿਰ ਦਿੱਲੀ ਤੋਂ ਲੈ ਕੇ ਇੱਥੋਂ ਤੱਕ ਕੋਈ ਮਹਿਫੂਜ਼ ਨਹੀਂ ਹੈ ਟਿਕਾਣਾ। 229 ਤੱਕ ਮਾਰ ਹੈ, ਔਰ ਇਹ ਗੱਲ ਵੀ ਜ਼ਾਹਰ ਹੈ ਕਿ ਵੀ ਉਹਦੇ ਤੇ ਨਿਊਕਲੀਅਰ, ਜਦੋਂ ਕਿਹਾ ਜੀ ਮਲਟੀਪਲ ਵਾਰ ਹੈਡਸ, ਮਲਟੀਪਲ, ਹੁਣ 229 ਕਿਲੋਮੀਟਰ ਤੱਕ ਕਰਨ ਲਈ ਉਹਨਾਂ ਨੇ ਕੋਈ ਡਾਇਨਾਮਾਈਟ ਲਾ ਕੇ ਤਾਂ ਨਹੀਂ ਛੱਡਣਾ ਹੈ। ਸੋ ਨਿਊਕਲੀਅਰ ਵਾਰ ਹੈਡਸ ਨੇ। ਔਰ ਤੀਸਰੀ ਗੱਲ ਜਿਹੜੀ ਅਹਿਮੀਅਤ ਵਾਲੀ ਹੈ ਕਿ ਪਹਿਲੀ ਵਾਰ ਹੈ ਹੁਣ ਤੱਕ ਜਿੰਨੇ ਟੈਸਟ ਦੋਵੇਂ ਪਾਸਿਓਂ ਕੀਤੇ ਗਏ ਇੰਡੀਆ ਪਾਕਿਸਤਾਨ ਵੱਲੋਂ, ਉਹ ਡੇ ਲਾਈਟ 'ਚ ਹੁੰਦੇ ਨੇ। ਸੋ ਇਹ ਰਾਤ ਨੂੰ ਕੀਤਾ ਗਿਆ, ਇਹ ਦੱਸਣ ਦੇ ਲਈ ਕਿ ਸਾਡੇ ਕੋਲ ਇਹ ਸਲਾਹੀਅਤ ਹੈ, ਕੈਪੇਬਿਲਿਟੀ ਹੈ ਕਿ ਅਸੀਂ ਜੇ ਰਾਤ ਨੂੰ ਵੀ ਕੋਈ ਹਰਕਤ ਕਰੋਗੇ ਤੇ ਅਸੀਂ ਰਾਤ ਨੂੰ ਵੀ ਜਿਹੜਾ ਇਹ ਅਟੈਕ ਲਾਂਚ ਕਰ ਸਕਦੇ, ਔਰ ਸਕਸੈਸਫੁਲੀ ਇਹ ਪਾਰਟ ਹੋਇਆ। ਸੋ ਜ਼ਾਹਰ ਹੈ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਟਕਰਾਅ ਜੰਗ ਦੇ ਵਿੱਚ ਐਂਡ ਹੋਏ, ਪਰ ਕਈ ਵਾਰ ਇਹ ਜਿਹੜੀ ਬੜੀ ਪੁਰਾਣੀ ਸੇਇੰਗ ਹੈ ਅੰਗਰੇਜ਼ੀ ਦੀ ਕਿ ਵੀ ਇਫ ਯੂ ਵਾਂਟ ਪੀਸ ਬੀ ਪ੍ਰੀਪੇਅਰਡ ਫॉर ਵਾਰ। ਸੋ ਇਹ ਜਦੋਂ ਕਿ ਦੁਸ਼ਮਣ ਭੂਤਰਿਆ ਹੋਏ, ਜਿਵੇਂ ਹਿੰਦੂ ਤਵੀਆਂ ਦੇ ਦਿਮਾਗ ਖਰਾਬ ਨੇ, ਇਹਨਾਂ ਦੇ ਲਈ ਮੈਂ ਸਮਝਦਾ ਜਿਹੜੀ ਇਹ ਟਾਈਮਿੰਗ ਹੈ ਬੈਲਿਸਟਿਕ ਮਿਸਾਈਲ ਟੈਸਟ ਦੀ, ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਬਾਕੀ ਜਿਹੜੇ ਇਸ਼ੂ ਨੇ, ਜਿਉਂ-ਜਿਉਂ ਗੱਲਬਾਤ ਅੱਗੇ ਤੁਰੇਗੀ, ਇਸ ਦੀਆਂ ਕੀ ਇੰਪਲੀਕੇਸ਼ਨਸ ਕਸ਼ਮੀਰ ਦੇ ਹਵਾਲੇ ਨਾਲ ਔਰ ਕੁੱਲ ਮਿਲਾ ਕੇ ਸਾਊਥ ਏਸ਼ੀਆ ਔਰ ਇੰਟਰਨੈਸ਼ਨਲੀ ਕੀ ਚੱਲ ਰਿਹਾ ਹੈ, ਇਸ ਨੂੰ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ। ਜੀ ਮਲਿਕ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸਿੱਧੀ ਮਤਲਬ ਪਾਕਿਸਤਾਨ ਵੱਲੋਂ ਇਹ ਗੱਲ ਥ੍ਰੈਟ ਕਹੀ ਜਾਵੇ ਜਿਹੜਾ ਮਿਸਾਈਲ ਟੈਸਟ ਕਰਨਾ ਆ, ਜਾਂ ਆਪਣੀ ਕੈਪੇਬਿਲਿਟੀ ਦਾ ਮੁਜ਼ਾਹਰਾ ਕਰਨਾ ਆ, ਕਿਵੇਂ ਦੇਖਦੇ ਹੋ ਇਹਨੂੰ? ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਫਰਮਾਇਆ ਕਿ ਇੱਕ ਦਿਨ ਦੇ ਅੰਦਰ ਮਿਜ਼ਾਈਲ ਟੈਸਟ ਨਹੀਂ ਹੁੰਦੇ, ਇਹਦੇ ਵਾਸਤੇ ਬਾਕਾਇਦਾ ਤਿਆਰੀ ਹੁੰਦੀ ਹੈ। ਪਾਕਿਸਤਾਨ ਦੀ ਜਿਹੜੀ ਮਿਸਾਈਲ ਟੈਕਨੋਲੋਜੀ ਹੈ ਉਹ ਹਮੇਸ਼ਾ ਤੋਂ ਇੰਡੀਆ ਤੋਂ ਬਿਹਤਰ ਹੈ ਵਰਲਡ ਰੈਂਕਿੰਗ ਦੇ ਹਿਸਾਬ ਨਾਲ, ਤੇ ਚਾਹੇ ਉਹ ਅਬਦਾਲੀ ਹੋਏ, ਗੋਰੀ ਹੋਏ, ਗਜ਼ਨਵੀ ਹੋਏ, ਹਤਫ 1 ਹਤਫ 2 ਸ਼ਾਰਟ ਰੇਂਜ ਮਿਜ਼ਾਈਲਸ, ਉਹਦੇ ਬਾਅਦ ਸ਼ਾਹੀਨ ICBM ਸ਼ਾਹੀਨ ਦੀ ਸੀਰੀਲ ਹੈ ਜਿਹਦੀ ਹਜ਼ਾਰਾਂ ਕਿਲੋਮੀਟਰ ਦੂਰ ਮਾਰ ਹੈ। ਤੇ ਇੰਡੀਆ ਚੂੰਕਿ 5 ਅਗਸਤ ਦੇ ਬਾਅਦ ਮੁਸਲਸਲ ਜਿਹੜਾ ਹੈ ਉਹਨੇ ਕਸ਼ਮੀਰ ਦੇ ਅੰਦਰ ਬਿਲਕੁਲ ਬਲੈਕ ਆਊਟ ਕੀਤਾ ਹੋਇਆ, ਕੋਈ ਖਬਰ ਉੱਥੋਂ ਬਾਹਰ ਨਹੀਂ ਜਾਂਦੀ, ਉੱਥੇ ਕਿੰਨਾ ਬੇਗੁਨਾਹ ਨੌਜਵਾਨ ਗ੍ਰਿਫਤਾਰ ਕੀਤਾ ਹਜ਼ਾਰਿਆਂ ਦੇ ਹਿਸਾਬ ਨਾਲ, ਔਰ ਪਤਾ ਨਹੀਂ ਕਿਹਨਾਂ ਨੂੰ ਕਿੰਨਾ ਮਾਰ ਦਿੱਤਾ ਹੈ ਉਹਦੀ ਕੋਈ ਖਬਰ ਨਹੀਂ ਆ ਰਹੀ ਸੀ। ਤੇ ਇਹ ਇੰਡੀਆ ਦਾ ਮੀਡੀਆ ਸੀ ਜਿਹੜਾ ਇਮਰਾਨ ਖਾਨ ਦੀ ਓਵਲ ਆਫਿਸ ਦੇ ਅੰਦਰ ਜਿਹੜੀ ਟਰੰਪ ਤੋਂ ਮੁਲਾਕਾਤ ਸੀ ਵਾਸ਼ਿੰਗਟਨ ਦੇ ਅੰਦਰ, ਵਾਈਟ ਹਾਊਸ ਦੇ ਅੰਦਰ, ਉਹਦੇ ਬਾਅਦ ਜਿਹੜਾ ਟਰੰਪ ਦਾ ਬਿਆਨ ਸੀ ਤੇ ਟਰੰਪ ਨੂੰ ਜਿਸ ਤਰ੍ਹਾਂ ਉਹ ਪੇਂਟ ਕਰ ਰਹੇ ਸੀ ਪੂਰੇ ਇੰਡੀਆ ਦਾ ਮੀਡੀਆ, ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੰਡੀਆ ਜਿਹੜਾ ਹੈ ਉਹ ਬਾਦਸ਼ਾਹ ਸਲਾਮਤ ਹੈ ਤੇ ਟਰੰਪ
ਜਿਹੜਾ ਹੈ ਉਹ ਕੁਝ ਵੀ ਨਹੀਂ ਆ। ਉਹਦੇ ਬਾਅਦ ਇੰਡੀਆ ਨੇ ਜੋ ਕੁਝ ਕੀਤਾ ਤੇ ਹੁਣ ਟਰੰਪ ਦੇ ਨਾਲ G7 ਦੀ ਸੁਮਿਟ ਸੀ ਜਿਹਦੇ ਅੰਦਰ ਮੁਲਾਕਾਤਾਂ ਹੋਈਆਂ ਫਰਾਂਸ ਦੇ ਸ਼ਹਿਰ ਬੈਰਟਸ ਦੇ ਅੰਦਰ, ਔਰ ਉਹਦੇ ਅੰਦਰ G20 ਦੇ ਜਿਹੜੇ ਮਮਾਲਿਕ ਆ ਉਹਦੇ ਅੰਦਰ ਇੰਡੀਆ ਵੀ ਆਂਦਾ ਤੇ ਮੁਸਲਮਾਨ ਮੁਲਕਾਂ ਦੇ ਅੰਦਰ ਸਿਰਫ ਸਾਊਦੀ ਅਰਬ ਤੇ ਤੁਰਕੀ ਆਉਂਦੇ ਆ। ਉਹਦੇ ਅੰਦਰ ਜਿਹੜੀ ਮੁਲਾਕਾਤਾਂ ਹੋਈਆਂ ਉਹਦੇ ਅੰਦਰ ਟਰੰਪ ਨੇ ਉਹਨੂੰ ਇਹ ਕਿਹਾ ਕਿ ਇਹ ਤੁਹਾਡਾ ਬਾਇਲੈਟਰਲ ਇਸ਼ੂ ਹੈ, ਲੇਕਿਨ ਉਹਦੇ ਬਾਵਜੂਦ ਅਮਰੀਕਾ ਦਾ ਸਦਰ ਜਦੋਂ ਕੋਈ ਬਿਆਨ ਦੇ ਦਿੰਦਾ ਹੈ ਤੇ ਉਹਦਾ ਤਾਰੀਖ ਹੀ ਦੱਸਦੀ ਹੈ ਕਿ ਉਹਦਾ ਕੋਈ ਵਿਚਕੋਲਾ ਕੋਈ ਮਸਲਾ ਜ਼ਰੂਰ ਹੁੰਦਾ ਹੈ। ਹੁਣ ਜੋ ਕੁਝ ਪਾਕਿਸਤਾਨ ਨੇ ਜਿਸ ਤਰ੍ਹਾਂ ਗਜ਼ਨਵੀ ਦਾ ਜਿਹੜਾ ਤਜਰਬਾ ਕੀਤਾ ਹੈ, ਸ਼ਾਰਟ ਰੇਂਜ ਜਿਹੜੀ ਕੈਪੇਬਿਲਿਟੀ ਹੁੰਦੀ ਹੈ ਇਹ ਬੜੀ ਸੈਂਸਿਟਿਵ ਹੁੰਦੀ ਹੈ। ਮਿਲਟਰੀ ਸਟ੍ਰੈਟੇਜਿਕ ਪੁਆਇੰਟ ਤੋਂ ਜਿਹੜੇ ਸ਼ਾਰਟ ਰੇਂਜ ਦੇ ਮਿਜ਼ਾਈਲਸ ਹੁੰਦੇ ਆ ਉਹਦਾ ਟਾਰਗੇਟ ਜਿਹੜਾ ਹੈ ਉਹ ਉਸੇ ਜਿਹੜੇ ਪਾਸੇ ਉਹਨੂੰ ਦਾਗਿਆ ਜਾਂਦਾ ਹੈ ਉੱਥੇ ਹੀ ਲੱਗੇ, ਉਹਦੇ ਵਾਸਤੇ ਬੜੀ ਤਿਆਰੀ ਹੁੰਦੀ ਹੈ ਕਿ ਸਿਵਿਲੀਅਨ ਯਾਨੀ ਜਿਹੜੇ ਬਸਤੀਆਂ ਉਹਦੇ ਉੱਤੇ ਨਾ ਡਿੱਗ ਪਏ। ਤੇ ਪਾਕਿਸਤਾਨ ਨੇ ਪੈਗਾਮ ਨਿਊ ਦਿੱਲੀ ਨੂੰ ਇਹ ਦਿੱਤਾ ਸੀ ਕਿ ਅਸੀਂ ਜੰਗ ਵਾਸਤੇ ਤਿਆਰ ਹਾਂ। ਤੇ ਮੈਂ ਪਹਿਲੇ ਵੀ ਕਿਹਾ ਸੀ ਕਿ ਪਾਕਿਸਤਾਨ 1979 ਤੋਂ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹ ਜੰਗ ਦੇ ਅੰਦਰ ਹੈ। ਪਹਿਲੇ ਸੋਵੀਅਤ ਯੂਨੀਅਨ ਜਦੋਂ ਅਫਗਾਨਿਸਤਾਨ ਦੇ ਅੰਦਰ ਆਇਆ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਮਿਲਾ ਕੇ ਜਿਹੜੀ ਕੋਲਡ ਵਾਰ ਦਾ ਪੀਕ era ਸੀ ਉਹਦੇ ਅੰਦਰ ਪਾਕਿਸਤਾਨ ਨੇ ਅਮਰੀਕਾ ਦੀ ਮਦਦ ਕੀਤੀ, ਔਰ 1989 ਦੇ ਅੰਦਰ ਸੋਵੀਅਤ ਯੂਨੀਅਨ ਡਿਸਇੰਟੀਗ੍ਰੇਟ ਹੋਇਆ ਔਰ ਰਸ਼ੀਆ ਨੂੰ ਸ਼ਿਕਸਤ ਇਸੇ ਅਫਗਾਨ ਤਾਲਿਬਾਨ ਨੇ ਦਿੱਤੀ ਜਿਨ੍ਹਾਂ ਦੇ ਨਾਲ ਅੱਜ ਵੀ ਅਮਰੀਕਾ ਨੇ ਕਤਰ ਦੇ ਅੰਦਰ ਮੁਜ਼ਾਕਰਾਤ ਕੀਤੇ। ਤੇ ਮੈਂ ਸਮਝਦਾ ਕਿ ਪਾਕਿਸਤਾਨ ਨੇ ਨਿਊ ਦਿੱਲੀ ਨੂੰ ਜਿਹੜਾ ਪੈਗਾਮ ਦਿੱਤਾ ਹੈ ਕਿ ਅਸੀਂ ਜੰਗ ਵਾਸਤੇ ਤਿਆਰ ਹਾਂ। ਤੇ ਮੈਂ ਸਮਝਦਾ ਪਾਕਿਸਤਾਨ ਦੀ ਜਿਹੜੀ ਮੁਸੱਲ੍ਹਾ ਅਫਵਾਜ ਹੈ ਉਹ ਗੁਜ਼ਿਸ਼ਤਾ 40 ਵਰ੍ਹਿਆਂ ਤੋਂ ਜੰਗ ਤੇ ਆ ਤੇ ਖਾਸ ਤੌਰ ਤੇ 9/11 ਦੇ ਬਾਅਦ ਜਿਸ ਤਰ੍ਹਾਂ ਸਾਡੇ ਉੱਤੇ ਦਹਿਸ਼ਤਗਰਦੀ ਦਾ ਮਲਬਾ ਸੁੱਟਿਆ ਗਿਆ ਔਰ ਜਿਸ ਤਰ੍ਹਾਂ ਭਾਰਤ ਨੇ ਅਫਗਾਨਿਸਤਾਨ ਦੇ ਅੰਦਰ ਜਾ ਕੇ ਆਪਣੇ ਕੌਂਸੂਲੇਟ ਦੇ ਜ਼ਰੀਏ ਉੱਥੇ ਜਿਹੜੇ ਲੋਕਾਂ ਨੂੰ ਪਾਕਿਸਤਾਨ ਦੇ ਖਿਲਾਫ ਤਿਆਰ ਕੀਤਾ ਤੇ ਦਹਿਸ਼ਤਗਰਦੀ ਕੀਤੀ ਗਈ ਤੇ ਜਿਸ ਤਰ੍ਹਾਂ ਪਾਕਿਸਤਾਨ ਦੀ ਫੌਜ ਨੇ ਉਹਨੂੰ ਨਿਪਟਿਆ ਹੈ ਉਹ ਵੀ ਤਾਰੀਖ ਦੇ ਅੰਦਰ ਇੱਕ ਫਖਰ ਦਾ ਬਾਬ ਹੈ। ਤੇ ਮੈਂ ਸਮਝਦਾ ਕਿ ਇੰਡੀਆ ਨੂੰ ਜਿਹੜਾ ਪੈਗਾਮ ਦਿੱਤਾ ਗਿਆ ਚਾਹੇ ਉਹ ਸ਼ੇਖ ਰਸ਼ੀਦ ਦੀ ਕਿਉਂਕਿ ਸ਼ੇਖ ਰਸ਼ੀਦ ਦੀ ਆਦਤ ਹੈ ਉਹ ਸਿਆਸੀ T20 ਖੇਡਣ ਦੀ, ਜਿਹੜਾ ਰੇਲਵੇ ਮੰਤਰੀ ਹੈ, ਤੇ ਇਹ ਪੈਗਾਮ ਹੀ ਦਿੱਤਾ ਗਿਆ ਕਿ ਅਸੀਂ ਜੰਗ ਵਾਸਤੇ ਤਿਆਰ ਹਾਂ। ਹੁਣ ਇੰਟਰਨੈਸ਼ਨਲ ਵਰਲਡ ਤੇ OIC ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਉਹਨਾਂ ਦਾ ਜਿਹੜਾ ਰਵੱਈਆ ਸੀ OIC ਤੇ ਬਿਲਕੁਲ ਹੀ ਖਾਮੋਸ਼ ਸੀ, ਕਿਉਂਕਿ ਮੈਂ ਹਮੇਸ਼ਾ ਕਿਹਾ ਹੈ ਕਿ ਜਿਹੜੀ ਤਾਕਤਾਂ ਆਪਣੀ ਮਿੱਟੀ ਦਾ ਦਿਫਾ ਨਹੀਂ ਕਰ ਸਕਦੀ ਉਹ ਸਾਡਾ ਵੀ ਨਹੀਂ ਕਰ ਸਕਦੀ। ਲੇਕਿਨ ਪਾਕਿਸਤਾਨ ਨੂੰ ਸਬਕ ਇਹ ਮਿਲਿਆ ਹੈ ਕਿ ਹੁਣ ਪਾਕਿਸਤਾਨ ਆਉਣ ਵਾਲੇ 20 ਵਰ੍ਹਿਆਂ ਦੇ ਅੰਦਰ ਪਾਕਿਸਤਾਨ ਜਿਹੜਾ ਹੈ ਉਹ ਇਸਰਾਈਲ ਦੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰੇਗਾ ਔਰ ਉਹ ਮੇਰੇ ਖਿਆਲ ਹੈ ਕਿਸੇ ਤੇ ਹੁਣ ਦਿਫਾ ਦੇ ਮਾਮਲੇ ਤੇ ਡਿਫੈਂਸ ਦੇ ਮਾਮਲੇ ਤੇ ਮੇਰੇ ਖਿਆਲ ਹੈ ਉਹ ਕਿਸੇ ਤੇ ਡਿਪੈਂਡੈਂਸ ਨਹੀਂ ਕਰੇਗਾ। ਤੇ ਇਹ ਪੈਗਾਮ ਪਾਕਿਸਤਾਨ ਦੀ 22 ਕਰੋੜ ਆਵਾਮ ਨੂੰ ਮਿਲਿਆ ਜਿਹੜਾ ਉਮਾ ਦਾ ਜਿਹੜਾ ਉਹਨਾਂ ਨੂੰ 3 ਨਸਲਾਂ ਉਮਾ ਦੇ ਨਾਂ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਭੈੜੇ ਵੇਲੇ ਤੇ ਸ਼ਾਇਦ ਉਮਾ ਦੇ ਮਮਾਲਿਕ ਇਹ ਸਿਰਫ ਖਲੀਜੀ ਮਮਾਲਿਕ ਦੀ ਗੱਲ ਕਰ ਰਿਹਾ ਜਿਹਦੇ ਕੋਲ ਪੈਸਾ ਹੈ ਤੇ ਇਹ ਜਿਹੜੇ G7 ਤੇ G20 ਇਹ ਦੁਨੀਆ ਦੀ 58% ਜਿਹੜੀ ਕੈਪੀਟਲ ਹੈ ਉਸ ਤੇ ਕਾਬਜ਼ ਆ $317 ਟ੍ਰਿਲੀਅਨ ਦੀ। ਇਹ ਜਿਹੜੇ ਯੂਰਪ ਤੇ ਅਮਰੀਕਾ ਤੇ ਕੈਨੇਡਾ ਤੇ ਚੀਨ ਇਹ ਜਿਹੜੇ ਆ ਦੁਨੀਆ ਦੇ $370 ਟ੍ਰਿਲੀਅਨ ਤੇ ਇਹ ਜਿਹੜੇ ਕਾਬਜ਼ ਆ। ਇਹ ਅੱਜ ਦਾ ਜਿਹੜਾ ਜ਼ਮਾਨਾ ਹੈ ਜਿਹਨੂੰ ਮੈਂ ਕਹਿ ਰਿਹਾ ਕਿ ਇੰਟਰਨੈਸ਼ਨਲ ਰਿਲੇਸ਼ਨ ਦਾ ਦੌਰ ਖਤਮ ਹੋ ਗਿਆ, ਇੰਟਰਨੈਸ਼ਨਲ ਇਕਨੋਮਿਕ ਵਰਲਡ ਹੈ ਉਹਦੇ ਅੰਦਰ ਜਿਹੜਾ ਇਹ ਮੁਲਕਾਂ ਦੇ ਨਾਲ ਵਪਾਰ ਚੰਗਾ ਕਰੇਗਾ ਇਹ ਮੁਲਕ ਉਹਦਾ ਸਾਥ ਦਾਂਗੇ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਪਾਕਿਸਤਾਨ ਦੀ ਗੱਲ ਹੋਈ ਹੈ ਜੇ ਇਹਦੇ ਤੇ ਇੰਡੀਆ ਦੇ ਰਿਸਪੌਂਸ ਦਾ ਜ਼ਿਕਰ ਕਰਨਾ ਹੋਵੇ, ਜਿਵੇਂ ਅਸੀਂ ਦੇਖਦੇ ਹਾਂ ਹਾਲਾਂਕਿ ਉਹਨਾਂ ਦੇ ਸਪੋਕਸਪਰਸਨ ਰਵੀਸ਼ ਕੁਮਾਰ ਹੋਣ ਉਹਨਾਂ ਨੇ ਕਿਹਾ ਵੀ ਜੀ ਇਹ ਜਿਹੜਾ ਪਾਕਿਸਤਾਨ ਹੈ ਉਹ ਇਰਰਿਸਪੌਂਸਿਬਲੀ ਬਿਹੇਵ ਕਰ ਰਿਹਾ ਹੈ। ਰਾਜਨਾਥ ਸਿੰਘ ਨੇ ਉਹਨਾਂ ਨੇ ਆਪਣਾ ਵੱਖਰਾ ਉਹ ਦਿੱਤਾ, ਉਹਨਾਂ ਦਾ ਹੈਗਾ ਕਿ ਜਿਹੜਾ ਕੋਈ ਇੰਟਰਨੈਸ਼ਨਲੀ ਕੋਈ ਵੀ ਜਿਹੜਾ ਕੰਟਰੀ ਹੈ ਉਹ ਪਾਕਿਸਤਾਨ ਦੇ ਨਾਲ ਨਹੀਂ ਖਲੋਤਾ ਕਸ਼ਮੀਰ ਦੇ ਇਸ਼ੂ ਦੇ ਉੱਤੇ। ਸੋ ਕਿਵੇਂ ਦੇਖਦੇ ਹੋ ਜਿਹੜਾ ਇੰਡੀਆ ਦਾ ਰਿਸਪੌਂਸ ਹੈ ਇਸ ਸਾਰੇ ਪਾਰਟ ਤੇ, ਖਾਸ ਤੌਰ ਤੇ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਜੋ ਇੰਡੀਅਨ ਮੀਡੀਆ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਪਹਿਲਾਂ ਸਾਨੂੰ ਇਹ ਦੇਖਣਾ ਪਏਗਾ ਕਿ RSS ਦਾ ਵਰਕਿੰਗ ਪੈਟਰਨ ਕੀ ਹੈ। ਮੋਦੀ ਸਰਕਾਰ ਉਹਨਾਂ ਦੀ ਇੱਕ ਪੋਲੀਟੀਕਲ ਆਊਟਫਿਟ ਇੰਟਰਨੈਸ਼ਨਲ ਕਮਿਊਨਿਟੀ ਨੂੰ ਭੰਬਲ ਭੂਸੇ 'ਚ ਪਾਉਣ ਲਈ ਉਹਨਾਂ ਦਾ ਇੱਕ ਫਰੰਟ ਹੈ। ਉਹਦੇ ਥੱਲੇ ਮੋਦੀ ਲਗਾਤਾਰਤਾ ਨਾਲ ਅਮਨ ਕਹਿ ਕੇ ਮੂੰਹ ਮੇ ਰਾਮ ਬਗਲ ਮੇ ਛੁਰੀ ਉਹਨਾਂ ਨੀਤੀਆਂ ਨੂੰ ਪਰਸਿਊ ਕਰਦਾ ਹੈ। ਰਾਜਨਾਥ ਸਿੰਘ ਜਿਹੜਾ ਕੱਲ ਤੱਕ ਡਵ ਸੀ ਹੁਣ ਉਹ ਜਦੋਂ ਤੀਸਰੀ ਪੋਜੀਸ਼ਨ ਤੇ ਪੁਸ਼ ਹੋ ਗਿਆ, ਅਮਿਤ ਸ਼ਾਹ ਨੇ ਹੋਮ ਮਿਨਿਸਟਰੀ ਸੰਭਾਲ ਲਈ,
ਉਹ ਆਪਣੇ ਕਾਡਰ ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਉਹ ਉਹਦੇ ਨਾਲੋਂ ਵੀ ਜ਼ਿਆਦਾ ਹੱਕ ਹੈ, ਜਦੋਂ ਇਹ ਕਹਿੰਦਾ ਹੈ ਕਿ ਜੀ ਦੁਨੀਆ ਦਾ ਕੋਈ ਮੁਲਕ ਪਾਕਿਸਤਾਨ ਦੇ ਨਾਲ ਨਹੀਂ। ਔਰ ਇਸ ਤੋਂ ਪਹਿਲਾਂ ਉਹ ਕਹਿ ਚੁੱਕਾ ਹੈ ਜੀ ਹੁਣ ਸਾਡਾ ਇਹ ਕਸ਼ਮੀਰ ਦੇ ਤਾਂ ਗੱਲਬਾਤ ਦਾ ਸਵਾਲ ਨਹੀਂ, ਅਸੀਂ ਆਜ਼ਾਦ ਕਸ਼ਮੀਰ ਲਵਾਂਗੇ। ਲੇਕਿਨ ਇਹ ਗੱਲ ਜਿਹੜੀ ਹੈ ਉਹਨਾਂ ਨੇ ਕੀ ਕਿਹਾ, ਇਹ ਜ਼ਿਆਦਾ ਸ਼ਾਇਦ ਇੰਪੋਰਟੈਂਟ ਨਹੀਂ ਹੈ। ਜੇ ਤੁਸੀਂ ਪਿਛਲੇ ਹਫਤੇ ਦੀ ਡਿਵੈਲਪਮੈਂਟ ਦੇ ਵਿੱਚ ਦੇਖੋ, ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੋਗ, ਉਹ ਬੰਦਾ ਜਿਹਨੇ ਪਬਲਿਕਲੀ ਇਹ ਕਿਹਾ ਸੀ ਕਿ ਭਾਈ ਇਹਨਾਂ ਨੂੰ ਜਿਹੜਾ ਮੁਸਲਮਾਨਾਂ ਤੋਂ ਵੋਟਾਂ ਦਾ ਹੱਕ ਲੈ ਲਓ, ਇਹਨਾਂ ਨੂੰ ਡੀਫਰੈਂਚਾਈਜ਼ ਕਰੋ, ਹਰ ਇੱਕ ਦਾ DNA ਹਿੰਦੂ ਹੈ, ਉਹ ਚੰਡੀਗੜ੍ਹ ਦੇ ਵਿੱਚ ਆ ਕੇ ਕਹਿੰਦਾ ਹੈ ਕਿ ਸਿੱਖਾਂ ਨੂੰ ਜਿਹੜਾ ਹੈ ਭੁੱਲ ਜਾਣਾ ਚਾਹੀਦਾ, ਹਾਲ ਦੀ ਘੜੀ ਕਰਤਾਰਪੁਰ ਕੋਰੀਡੋਰ ਦੇਸ਼ ਪਹਿਲੇ। ਔਰ ਨਾਲ ਹੀ ਉਹ ਕਹਿੰਦਾ ਕਿ ਪਾਕਿਸਤਾਨ ਨਾਲ ਗੱਲਬਾਤ ਬੰਦ ਕਰੋ, ਕਿ ਵੀ ਇਹ ਬਹਾਨਾ ਵੀ ਨਾ ਦਿਓ ਕਿ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਪਾਕਿਸਤਾਨ ਗੱਲਬਾਤ ਕਰੇ। ਔਰ ਉਸ ਤੋਂ ਪਹਿਲਾਂ ਉਹ ਪਬਲਿਕਲੀ ਕਹਿ ਚੁੱਕਾ ਹੈ ਕਿ ਵੀ ਇਹ ਜਿਹੜਾ ਕੰਮ ਨਿਬੇੜੋ, ਪਾਕਿਸਤਾਨ ਨੂੰ 4 ਹਿੱਸਿਆਂ ਦੇ ਵਿੱਚ ਵੰਡ ਦਿਓ, ਔਰ ਇਹੀ ਇਹਨਾਂ ਦਾ ਹੱਲ ਹੈ। ਹੁਣ ਉਹਨਾਂ ਨੇ ਇਹ ਵੀ ਟਰਾਇਲ ਬੈਲੂਨ ਸੁੱਟਿਆ ਸੁਬਰਾਮਨੀਅਮ ਸਵਾਮੀ ਰਾਹੀਂ, ਸਿੱਖਾਂ 'ਚ ਕੀ ਪਾਰਟ ਹੈ। ਫਿਰ ਜਿਹੜਾ ਜਿਵੇਂ ਤੁਸੀਂ ਮੀਡੀਆ ਦੀ ਗੱਲ ਕੀਤੀ, ਉਹਨਾਂ ਨੇ ਇੱਕ ਨਵੀਂ ਡਿਬੇਟ ਸ਼ੁਰੂ ਕਰ ਦਿੱਤੀ, ਬਜਾਏ ਕਿ ਕਸ਼ਮੀਰ ਦੀ ਗੱਲ, ਜੋ ਕੁਝ ਉੱਥੇ ਜ਼ੁਲਮ ਹੋ ਰਹੇ ਨੇ, ਕਿ ਜੀ ਸਿੱਖ ਪਹਿਲਾਂ ਦੱਸਣ ਉਹਨਾਂ ਲਈ ਦੇਸ਼ ਪਹਿਲਾਂ ਕਿ ਧਰਮ ਪਹਿਲਾਂ। ਉਹ ਕਿਉਂ ਨਹੀਂ ਕੁਰਬਾਨ ਕਰ ਸਕਦੇ ਆਪਣੇ ਧਰਮ ਨੂੰ ਦੇਸ਼ ਤੋਂ, ਭਾਰਤ ਮਾਤਾ ਦਾ ਕਨਸੈਪਟ। ਤੇ ਜਿਹੜੇ ਇਸ ਗੱਲ ਦੇ ਉੱਤੇ ਬਜ਼ਿੱਦ ਹੋਣਗੇ ਕਿ ਨਹੀਂ ਨਹੀਂ ਕਰਤਾਰਪੁਰ ਲਾਂਘਾ ਸਾਡੇ ਲਈ ਧਰਮ ਦੀ ਅਹਿਮੀਅਤ ਹੈ, ਹਾਲਾਂਕਿ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਪਾਕਿਸਤਾਨ ਸਿੱਖ ਕੌਮ ਨੂੰ ਵੀ ਇਹ ਸੁਨੇਹਾ ਦੇ ਰਿਹਾ ਔਰ ਇੰਡੀਆ ਨੂੰ ਵੀ ਇਸ ਗੱਲ ਦੀ ਸਮਝ ਆ ਰਹੀ ਹੈ ਕਿ ਉਹ ਸਿੱਖਾਂ ਨੂੰ ਇੰਡੀਆ ਦਾ ਪਾਰਟ ਨਹੀਂ ਸਮਝਦਾ। ਇੰਡੀਆ ਦੇ ਲਈ ਜੇ ਉਹਨਾਂ ਦੇ ਹਾਈ ਕਮਿਸ਼ਨਰ ਬਾਹਰ ਕੱਢ ਦਿੱਤੇ ਨੇ, ਟ੍ਰੇਡ ਸਸਪੈਂਡ ਹੈ, ਟ੍ਰੇਨਾਂ ਸਸਪੈਂਡ ਨੇ, ਔਰ ਆਉਣ ਵਾਲੇ ਪੀਰੀਅਡ ਜੀਵਨ 에ਅਰ ਸਪੇਸ ਦੇ ਉੱਤੇ ਪਾਬੰਦੀ ਦੀ ਗੱਲਬਾਤ ਹੋ ਰਹੀ ਹੈ, ਤੇ ਦੂਜੇ ਪਾਸੇ ਉਹ ਕਹਿ ਰਹੇ ਨੇ ਜੀ ਕਰਤਾਰਪੁਰ ਕੋਰੀਡੋਰ ਅਸੀਂ ਮਿੱਥੇ ਸਮੇਂ ਦੇ ਮੁਤਾਬਕ ਖਤਮ ਕਰਾਂਗੇ। ਹੁਣ ਇਹ ਮੈਸੇਜ ਸਿੱਖ ਕੌਮ ਨੂੰ ਹੈ ਵੀ ਤੁਹਾਡੀ ਤੁਸੀਂ ਇੱਕ ਵੱਖਰੇ ਹੋ, ਤੁਹਾਨੂੰ ਅਸੀਂ ਆਪਣੇ ਤੌਰ ਤੇ ਡੀਲ ਕਰ ਰਹੇ ਹਾਂ। ਇਹ ਗੱਲ ਵੀ ਉਹਨਾਂ ਨੂੰ ਅੱਗੋਂ ਚੁੱਭ ਰਹੀ ਹੈ। ਸੋ ਕੁੱਲ ਮਿਲਾ ਕੇ ਮੀਡੀਆ ਨੇ ਜਿੰਨੀ ਨਫ਼ਰਤ ਇਸ ਸਾਰੇ ਦੌਰ ਦੇ ਵਿੱਚ ਪਾਕਿਸਤਾਨ ਦੇ ਲਈ, ਸਿੱਖਾਂ ਦੇ ਲਈ, ਕਸ਼ਮੀਰੀਆਂ ਦੇ ਲਈ, ਔਰ ਈਵਨ ਉਹ ਲੈਫਟਿਸਟ ਅਰੁਣਦਾਤੀ ਰॉय ਜਾਂ ਦੂਸਰੀ ਜਿਹੜੇ ਜਿਨ੍ਹਾਂ ਨੇ ਥੋੜੀ ਬਹੁਤ ਕੋਈ ਆਵਾਜ਼ ਹਮੇਸ਼ਾ ਚੁੱਕੀ ਆ ਕਸ਼ਮੀਰੀਆਂ ਦੇ ਮਾਮਲੇ 'ਚ ਜੀ, ਉਹਨੇ ਅਰੁਣਦਾਤੀ ਰॉय ਨੇ ਇੱਕ ਥੋੜਾ ਜਿਹਾ ਮਿਸ ਸਟੇਟਮੈਂਟ ਉਹਨੂੰ ਬਣਾ ਕੇ ਉਹਨੇ ਟਵੀਟ ਕੀਤਾ। ਉਹਨੇ ਕਿਹਾ ਜੀ ਪਾਕਿਸਤਾਨੀ ਫੌਜ ਨੇ ਕਦੇ ਆਪਣੇ ਲੋਕਾਂ ਨੂੰ ਨਹੀਂ ਮਾਰਿਆ ਜਿਵੇਂ ਕਿ ਇੰਡੀਅਨ ਮਾਰ ਰਹੇ ਨੇ, ਇੰਡੀਅਨ ਫੌਜ ਮਾਰ ਰਹੀ ਹੈ। ਹਾਲਾਂਕਿ ਇਹ ਸਟੇਟਮੈਂਟ ਕਰੈਕਟ ਨਹੀਂ ਹੈ ਕਿਉਂਕਿ ਮਸ਼ਰਕੀ ਪਾਕਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਅਨਫੋਰਚੂਨੇਟਲੀ ਉਸ ਵੇਲੇ ਫੌਜੀ ਐਕਸ਼ਨ 'ਚ ਹੀ ਬਦਲੇ। ਲੇਕਿਨ ਗੱਲ ਇੱਕ ਕੰਟੈਕਸਟ 'ਚੋਂ ਕਰ ਰਹੀ ਹੈ ਕਿ ਜੋ ਭਾਰਤੀ ਫੌਜ ਕਸ਼ਮੀਰ 'ਚ ਕਰ ਰਹੀ ਹੈ, ਪਰ ਉਹਨਾਂ ਨੇ ਉਹਨੂੰ ਨਾਲ ISA ਦੇ ਜੋੜਤਾ, ਨਾਲ ਪਾਕਿਸਤਾਨੀ ਫੌਜ ਦਾ ਸ਼ੁਰੂ ਕਰਤਾ ਕਿ ਜੀ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ। ਸੋ ਕੁੱਲ ਮਿਲਾ ਕੇ ਮੀਡੀਆ ਤਾਂ ਜਿਵੇਂ ਮੈਂ ਕਿਹਾ ਸੀ ਕਿ ਉਹ HMV ਜਿਹੜੇ ਰਿਕਾਰਡ ਹੁੰਦੇ ਸੀ ਇੱਕ ਜ਼ਮਾਨੇ 'ਚ, ਉਹਨਾਂ ਦੇ ਉੱਤੇ ਕੁੱਤੇ ਦੀ ਫੋਟੋ ਲੱਗੀ ਹੁੰਦੀ ਸੀ ਕਿ ਹਿਜ਼ ਮਾਸਟਰਸ ਵੌਇਸ। ਸੋ ਇਹ ਮੀਡੀਆ ਤਾਂ ਇਸ ਵੇਲੇ ਉਹੀ ਹੈ, HMV ਹੈ, ਹਿਜ਼ ਮਾਸਟਰਸ ਵੌਇਸ ਹੈ। ਪਰ ਜਿਹੜੀ ਦੇਖਣ ਵਾਲੀ ਗੱਲ ਇੰਟਰਨੈਸ਼ਨਲ ਕਮਿਊਨਿਟੀ ਦਾ ਰਿਐਕਸ਼ਨ ਕਿ ਇੱਕ ਪਾਸੇ ਬੇਸ਼ੱਕ ਇਹ ਰੈਟਰਿਕ ਰੈਟਰਿਕ ਆਪਣੇ ਆਪ 'ਚ ਵੀ ਰੈਟਰਿਕ ਹੁੰਦਾ, ਐਮਟੀ ਰੈਟਰਿਕ ਵੀ ਹੁੰਦਾ, ਪਰ ਉਹ ਰੈਟਰਿਕ ਜੇ ਤੁਸੀਂ 2 ਸੰਸਾਰ ਜੰਗਾਂ ਦੀ ਸ਼ੁਰੂਆਤ ਦੇਖੋ ਤੇ ਇਸ ਤਰ੍ਹਾਂ ਹੀ ਹੁੰਦਾ ਹੈ। ਕਸ਼ੀਦਗੀ ਹੁੰਦੀ ਹੈ, ਟੈਂਪਰੇਚਰ ਹਾਈ ਹੁੰਦਾ ਹੈ, ਬਿਆਨਬਾਜ਼ੀਆਂ ਹੁੰਦੀਆਂ, ਫਿਰ ਕੋਈ ਨਾ ਕੋਈ ਹਰਕਤ ਹੋ ਜਾਂਦੀ ਹੈ ਕਿਸੇ ਥਾਂ ਤੇ, ਕੋਈ ਅਸੈਸੀਨੇਸ਼ਨ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਹੁੰਦਾ ਫਿਰ ਇੱਕ ਨੂੰ ਦੂਜਾ ਜੁਆਇਨ ਕਰਦਾ, ਦੂਜੇ ਪਾਸੇ ਇਵੇਂ ਹੀ ਜਿਹੜੇ ਨੇ ਉਹ ਝਗੜੇ ਕਿਤੇ ਨਾ ਕਿਤੇ ਪਹੁੰਚ ਜਾਂਦੇ ਨੇ, ਕਰੋੜਾਂ ਜਾਨਾਂ ਦੇ ਖਾਊ ਬਣੇ ਨੇ। ਇੱਥੇ ਤਾਂ ਉਹ 2 ਮੁਲਕ ਨੇ ਜਿਹੜੇ ਜੌਹਰੀ ਹਥਿਆਰਾਂ ਨਾਲ ਲੈਸ ਨੇ, ਉਹ ਮੁਲਕ ਨੇ ਜਿੱਥੇ 1000 ਸਾਲ ਦੀ ਸਾਈਕੋ ਹਿਸਟਰੀ ਹੈ, ਉਹ ਮੁਲਕ ਨੇ ਜਿਹੜੇ ਆਲਰੇਡੀ ਇਸ ਮੁੱਦੇ ਦੇ ਉੱਤੇ 3 ਵਾਰ ਜੰਗ ਲੜ ਚੁੱਕੇ ਨੇ, ਉਹ ਮੁਲਕ ਨੇ ਜਿੱਥੇ ਇੱਕ ਦੇ ਹੱਥ 'ਚ ਉਹਨਾਂ ਦੇ ਹੱਥ 'ਚ ਅੱਜ ਪਾਵਰ ਹੈ ਜਿਹੜੇ ਜੈਨੂਅਲੀ ਬਲੀਵ ਕਰਦੇ ਨੇ ਕਿ ਅਸੀਂ ਪਾਕਿਸਤਾਨ ਨੂੰ ਤੋੜ ਕੇ ਅਖੰਡ ਭਾਰਤ ਬਣਾਉਣੇ। ਸੋ ਇਸ ਮੁੱਦੇ ਤੇ ਜਿਹੜੀ ਹੈ ਇੰਟਰਨੈਸ਼ਨਲ ਕਮਿਊਨਿਟੀ ਦੀ ਐਵੇਂ ਇੱਕ ਜਿਹਨੂੰ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਪਹੁੰਚ ਹੈ, ਬੜੀ ਖਤਰਨਾਕ ਹੈ। ਔਰ ਇਮਰਾਨ ਖਾਨ ਉਹਨਾਂ ਨੇ ਬਿਲਕੁਲ ਠੀਕ ਕਿਹਾ ਸੀ ਜਦੋਂ ਉਹਨਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਕਿ ਇਹ ਜਿਹੜੇ ਉਸ ਖਿੱਤੇ ਦੇ ਸਾਊਥ ਏਸ਼ੀਆ ਦੇ ਲਈ ਨਹੀਂ, ਬਾਕੀ ਵਰਲਡ ਵੀ ਜਿਹੜਾ ਇਸ ਪ੍ਰਭਾਵ ਤੋਂ ਨਹੀਂ ਬਚ ਸਕੇਗਾ, ਕਿਉਂਕਿ ਇਹ ਜੰਗ ਜਿਹੜੀ ਹੈ ਫਿਰ ਸ਼ੁਰੂ ਤਾਂ ਕੋਈ ਅਸੀਂ ਕਰ ਸਕਦੇ ਹਾਂ, ਕੋਈ ਵੀ ਕਰ ਸਕਦਾ, ਖਤਮ ਨਹੀਂ ਹੋਣੀ ਹੈ। ਖਤਮ ਕਿਹਨੇ ਕਰਨੀ ਹੈ ਇਹਦਾ ਫਿਰ ਕਿਸੇ ਕੋਲ ਕੰਟਰੋਲ ਨਹੀਂ ਰਹਿਣਾ, ਕਿਉਂਕਿ ਜਦੋਂ 4 ਚਫੇਰੇ ਮੌਤ ਦਾ
ਡਮਰੂ ਵੱਜ ਰਿਹਾ ਹੁੰਦਾ ਹੈ, ਨਿਊਕਲੀਅਰ ਦਾ ਕੀ ਮਤਲਬ ਹੈ? ਔਰ ਇਸ ਹਾਲਤ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪਾਕਿਸਤਾਨੀ ਮੀਡੀਆ ਦੀ ਮੈਂ ਸਗੋਂ ਤਾਰੀਫ ਕਰਨਾ ਚਾਹੁੰਦਾ ਕਿ ਉਹਨਾਂ ਨੇ ਪੁਲਵਾਮਾ ਤੋਂ ਬਾਅਦ ਵੀ, ਈਵਨ ਬਾਲਾਕੋਟ ਵੇਲੇ ਵੀ, ਬਾਕੀ ਥੋੜਾ ਬਹੁਤ ਫਰਿੰਜ ਐਲੀਮੈਂਟ ਤਾਂ ਹਰ ਥਾਂ ਹੁੰਦਾ, ਉਹਨਾਂ ਨੇ ਬੜੀ ਜ਼ਿੰਮੇਵਾਰੀ ਦਾ ਜਿਹੜਾ ਮੈਸੇਜ ਦਿੱਤਾ। ਹੁਣ ਵੀ ਜਦੋਂ ਉਹ ਐਡਰੈਸ ਵੀ ਕਰਦੇ ਨੇ ਮੋਦੀ ਨੂੰ ਜਾਂ ਦੂਸਰਿਆਂ ਨੂੰ, ਉਹ ਸ਼ਾਇਸਤਗੀ ਦੇ ਨਾਲ ਐਡਰੈਸ ਕਰਦੇ ਨੇ। ਪਰ ਤੁਸੀਂ ਜੇ ਭਾਰਤੀ ਮੀਡੀਆ ਇਲੈਕਟ੍ਰੋਨਿਕ ਔਰ ਪ੍ਰਿੰਟ 'ਚ ਜਿਵੇਂ ਉਹ ਇਮਰਾਨ ਖਾਨ ਔਰ ਦੂਸਰਿਆਂ ਦੇ ਲਈ ਜੋ ਸੰਬੋਧਨ ਕਰ ਰਹੇ ਨੇ, ਔਰ ਜਿਸ ਕਿਸਮ ਦੀ ਇਹਨਾਂ ਦਾ ਨਫ਼ਰਤ ਤੋਂ ਬਿਨਾਂ ਤੁਹਾਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹਨਾਂ 'ਚ। ਜੀ ਮਲਿਕ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਜਿਹੜਾ ਇੰਡੀਆ ਦਾ ਰਿਸਪੌਂਸ ਆ ਜੋ ਪਾਕਿਸਤਾਨ ਦਾ ਇਹ ਬੈਲਿਸਟਿਕ ਮਿਸਾਈਲ ਟੈਸਟ ਹੋਇਆ, ਇਹਦੇ ਤੇ ਜਿਵੇਂ ਇੰਡੀਅਨ ਲੀਡਰਸ ਨੇ ਜਾਂ ਇੰਡੀਅਨ ਮੀਡੀਆ ਨੇ ਰਿਸਪੌਂਡ ਕੀਤਾ, ਕੀ ਸਮਝਦੇ ਹੋ ਕਿ ਪਾਕਿਸਤਾਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਇਹ 에ਅਰ ਸਪੇਸ ਬੰਦ ਕਰਨ ਦੀ ਲਾਈਨ ਹੈ ਜਾਂ ਅਦਰਵਾਈਜ਼ ਕੀ ਨੀਤੀ ਸਾਹਮਣੇ ਆਊਗੀ? ਦੇਖੋ, 에ਅਰ ਸਪੇਸ ਜਿਹੜਾ ਬੰਦ ਕਰਨ ਦਾ ਪਾਕਿਸਤਾਨ ਨੇ ਐਲਾਨ ਕੀਤਾ, ਮੈਂ ਸਮਝਦਾ ਕਿ ਅਗਰ ਦੇਖਿਆ ਜਾਏ ਜਿੱਥੇ ਭਾਰਤ ਨੇ ਮਕਬੂਜ਼ਾ ਕਸ਼ਮੀਰ ਦੇ ਅੰਦਰ 80 ਲੱਖ ਤੋਂ ਜ਼ਾਇਦ ਕਸ਼ਮੀਰੀ ਮੁਸਲਮਾਨਾਂ ਦਾ ਜੀਣਾ ਆਰਾਮ ਕਰ ਦਿੱਤਾ ਹੈ, ਉਹਨਾਂ ਨੂੰ ਬਿਲਕੁਲ ਇੱਕ ਅੰਧੇ ਖੂਹ ਤੇ ਇਹ ਸੁੱਟ ਦਿੱਤਾ ਹੈ। ਉੱਥੇ ਅਗਰ ਪਾਕਿਸਤਾਨ, ਅਗਰ ਇੰਟਰਨੈਸ਼ਨਲ ਕਮਿਊਨਿਟੀ ਜਾਂ ਇੰਟਰਨੈਸ਼ਨਲ ਵਰਲਡ ਅਗਰ ਕਿਸੇ ਵਜ੍ਹਾ ਨਾਲ, ਔਰ ख़ास ਤੌਰ ਤੇ ਮਲਟੀਨੈਸ਼ਨਲ ਕੰਪਨੀਆਂ ਜਿਹੜੀ ਮੈਂ ਹਮੇਸ਼ਾ ਕਿਹਾ ਹੈ ਅੱਜ ਸਦੀ ਨੂੰ ਮੁਲਕਾਂ ਨੂੰ ਚਲਾ ਰਹੀਆਂ, ਤੇ ਅਗਰ ਉਹ ਪਾਕਿਸਤਾਨ ਦਾ ਸਾਥ ਨਹੀਂ ਦਿੰਦੀ ਤੇ ਫਿਰ ਪਾਕਿਸਤਾਨ ਨੂੰ ਇੱਕ ਹੱਕ ਹਾਸਲ ਹੈ ਕਿ ਉਹ ਆਪਣੀ ਮਰਜ਼ੀ ਦੇ ਫੈਸਲੇ ਕਰੇ। और जिस तरह डॉक्टर साहब ने कहा कि जंग शुरू करना बहुत आसान है, गोली चलानी होती है, फिर वो ख़त्म जड़ी अज दी टेक्नोलॉजिकल वार है ये अंदर ख़त्म जड़ी आ वो फिर रिवायती जंगा के हिसाब नाल नहीं होएगी, क्योंकि और भारत नूं भी इस गल का पता है। पाकिस्तान ने जिथे करतारपुर की गल की ते अज एक टैक्टिकल मीटिंग की पाकिस्तान दी हिंदुस्तान के नाल हुई है, और पाकिस्तान ਇਹਦਾ मैसेज यही दिता है चढ़ते पंजाब के लोगों को कि पाकिस्तान ये तमाम तर बुरे हालात के बावजूद करतारपुर लांघा खुलन के मामले के अंदर बहुत सिंसीयर है, क्योंकि पाकिस्तान ये समझदा कि इस ते पाकिस्तान नूं राजनीति नहीं करनी चाहिए, लेकिन इस वेले इंडिया की हमेशा कोशिश रही है कि वो किसी ना किसी बहाने गुरदासपुर का बॉर्डर ना खुलन दे, क्योंकि उस तो ਜਿਹੜੇ ਸਿੱਖ ਆ ਉਹ ਜ਼ਹਿਨੀ ਤੌਰ ਤੇ ਜਿਹੜੀ ਉਹਨਾਂ ਦੀ ਗੁਲਾਮੀ ਉਸ ਤੋਂ ਆਜ਼ਾਦ ਹੋਣਗੇ, ਮਾਸ਼ੀ ਤੌਰ ਤੇ ਮਜ਼ਬੂਤ ਹੋਣਗੇ, ਤਿਜਾਰਤ ਦੀ ਤੌਰ ਤੇ ਉਹਨਾਂ ਨੂੰ ਹੋਰ ਰੂਟ ਮਿਲਾਂਗੇ, ਸਸਤੇ ਰੂਟ ਮਿਲਾਂਗੇ। ਤੇ ਮੈਂ ਸਮਝਦਾ ਕਿ ਇੰਡੀਆ ਅੱਜ ਵੀ ਮੀਟਿੰਗ ਬੇਸ਼ੱਕ ਜਿੰਨੀ ਵੀ ਕਰ ਲੇ ਸਦਕੇ ਦਿਲ ਤੋਂ ਰਾਜ਼ੀ ਨਹੀਂ ਹੈ, ਲੇਕਿਨ ਪਾਕਿਸਤਾਨ ਅਗਰ ਇਸ ਵਾਰ ਦੇ ਅੰਦਰ ਗਿਆ ਔਰ ਪਾਕਿਸਤਾਨ ਨੂੰ ਇਹਨਾਂ ਨੇ ਪੁਆਇੰਟ ਆਫ ਨੋ ਰਿਟਰਨ ਜਾਂ ਡੈਡ ਐਂਡ ਤੇ ਲੈ ਕੇ ਆਏ, ਤੇ ਪਾਕਿਸਤਾਨ ਦੀ ਆਰਮੀ, ਪਾਕਿਸਤਾਨ ਦੇ ਬਾਈਕੋਟ ਆਵਾਮ, ਪਾਕਿਸਤਾਨ ਦੀ ਹਕੂਮਤ ਤੇ ਅਪੋਜੀਸ਼ਨ, ये सारी इस मुद्दे ते कश्मीर दे एक पेश ते, और मैं समझदा कि कौमां कदों जागरूक होंदियां या कौमां कदों खलोंदियां जदों उन्हां नूं पता लगदा है कि उन्हां दा दुश्मन 10 गुना वड्डा है, और ਉਹਦੇ ਨਾਲ दुनिया के बहुत सारे मुल्क भी है जिन्हां दा इकट्ठ है उन्हां दे नाल, ते पाकिस्तान दे नाल नहीं है। ते पाकिस्तान ये जिहड़ी जंग है, ये जिहड़ी 3 जंगां होईयां रिवायती जंगां, उस तरह पाकिस्तान नहीं लड़ेगा। ये पाकिस्तान इनू डू और डाई ਦਾ ਜਿਹੜਾ ਫਾਰਮੂਲਾ ਹੈ, ਔਰ ਜੋ ਵੀ ਮੈਂ ਹਮੇਸ਼ਾ ਕਿਹਾ ਕਿ ਇੰਟਰਨੈਸ਼ਨਲ ਪੋਲਿਟਿਕਸ ਦੇ ਅੰਦਰ ਜਿਹੜਾ ਪੋਲੀਟੀਕਲ ਦਿੱਤਾ ਜਾਂ ਸਿਕਿਉਰਿਟੀ ਦਿੱਤਾ ਜਾਂ ਡੈਟਰੈਂਸ ਹੁੰਦਾ ਹੈ, ਪਾਕਿਸਤਾਨ ਹੁਣ ਤੱਕ ਉਹਨੂੰ ਵੇਖ ਕੇ ਚੁੱਪ ਰਿਹਾ, ਲੇਕਿਨ ਅਗਰ ਇੰਡੀਆ ਨੇ ਆਪਣਾ ਰਵੱਈਆ ਨਹੀਂ ਬਦਲਿਆ ਔਰ ਇਸ ਮੁੱਦੇ ਤੇ ਜੋ ਉਹਨੇ ਕਸ਼ਮੀਰ ਦੇ ਅੰਦਰ ਕੀਤਾ ਹੈ ਕਿ ਇੰਡੀਆ ਨੇ ਕੋਈ ਯਾਨੀ ਪੋਜ਼ਿਟਿਵ ਯਾਨੀ हिकमत अमली नहीं की या बायलैटरल टॉक्स नहीं शुरू की, तो जिस तरह डॉक्टर साहब ने कहा कि पाकिस्तान ने किया है कि अक्तूबर के अंदर यानी शायद जंग शुरू हो जाए, तो ये अगर जंग शुरू होएगी तो ये कोई रिवायती जंग नहीं होएगी, ये अंदर बहुत सारी तबाही होएगी। तो ये जड़ा इंटरनेशनल वर्ल्ड आज चुप है, मैं समझदा फिर इंटरनेशनल वर्ल्ड को भी अपनी गलती का अंदाज़ा होएगा, क्योंकि भारत ने जी मकबूजा कश्मीर के अंदर जबरदस्ती ते गुंडागर्दी की है, उसदे वास्ते अज चुप आ, लेकिन एक वक्त आएगा कि इन्हों पाकिस्तान के पिछे खड़ा होना पेगा, क्योंकि ये न्यूक्लियर जंग जिहदी गल अज इंटरनेशनल थिंक टैंक्स के अंदर हो रही है, अगर ये शुरू हो गई तो सिर्फ पाकिस्तान इंडिया का नुकसान नहीं होएगा, अराउंड द वर्ल्ड, क्योंकि जिस तरह वो वाइब्रेशन फैलेगी और जिस तरह हवा के जरिए वो यानी जाएगा, तो ये कोई करोड़ों यानी सिर्फ इंडिया पाकिस्तान के लोगों की मौत नहीं होएगी, बल्कि मैं समझदा ये जी इंटरनेशनल कम्यूनिटी है वो भी मुतासिर होएगी। इंडिया नूं हुणे भी वेला है कि मैं समझदा कि अपने मीडिया नूं ते अपनी सरकार नूं बयानबाजी
ਉੱਦਾਂ ਦੀ ਕਰੇ ਕਿ ਕਿਸੇ ਮੁਲਕ ਨੂੰ ਇੰਨਾ ਨਾ ਆਜ਼ਮਾਓ ਕਿ ਲੋਕ ਫਿਰ ਜਿਹੜੇ ਜ਼ਹਿਨੀ ਤੌਰ ਤੇ ਜੰਗ ਵਾਸਤੇ ਤਿਆਰ ਆ, ਫਿਰ ਉਹ ਇਹੀ ਹੋਏ ਕਿ ਪਹਿਲੀ ਗੋਲੀ ਫਿਰ ਇਸ ਪਾਸੋਂ ਸ਼ੁਰੂ ਹੋ ਜਾਏ। ਜੀ ਡਾਕਟਰ ਸਾਹਿਬ, ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ, ਇਹਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਦਾ ਕੀ ਰੋਲ ਹੈ? ਜ਼ਾਹਰ ਹੈ ਉਹਨਾਂ ਦਾ ਬਹੁਤਾ ਰੋਲ ਇਸ ਵਕਤ ਨਹੀਂ ਨਜ਼ਰ ਆ ਰਿਹਾ, ਤੇ ਇੰਡੀਆ ਵੱਲੋਂ ਇਹ ਕਲੇਮ ਵੀ ਕੀਤਾ ਜਾਂਦਾ ਵੀ ਜੀ ਇਹ ਉੱਥੇ ਇੰਟਰਨਲੀ ਕਹਿੰਦੇ ਆ ਜੀ ਸਾਡਾ ਇਹ ਇੰਟਰਨਲ ਮੈਟਰ ਆ, ਬਾਹਰ ਆ ਕੇ ਕਹਿੰਦੇ ਆ ਜੀ ਇਹ ਬਾਇਲੇਟਰਲ ਇਸ਼ੂ ਆ। ਪਰ ਜੇ ਇੱਕ ਵੱਡਾ ਫੈਕਟਰ ਇਹਦੇ 'ਚ ਦੇਖਣਾ ਹੋਵੇ ਉਹ ਹੈ ਅਫਗਾਨਿਸਤਾਨ, ਪਰ ਜਿਹਦੀ ਇੰਟਰਨੈਸ਼ਨਲ ਮੀਡੀਆ 'ਚ ਗੱਲ ਹੁੰਦੀ ਹੈ, ਪਰ ਸਾਡੀ ਕਮਿਊਨਿਟੀ ਭਾਵੇਂ ਉਹ ਪਾਕਿਸਤਾਨੀ ਸਾਈਡ ਤੇ ਹੋਵੇ ਜਾਂ ਇੱਧਰ ਜਦੋਂ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਸਾਡੇ ਲੋਕਾਂ ਨੂੰ ਬਹੁਤਾ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਦਾ ਉਹ ਨਹੀਂ ਉਹ ਹੁੰਦਾ। ਤੇ ਜਿਹੜਾ ਅਫਗਾਨਿਸਤਾਨ ਫੈਕਟਰ ਹੈ ਇਸ ਵਕਤ ਉਹ ਕੀ ਹੈ? ਮੈਂ ਪਹਿਲਾਂ ਤਾਂ ਥੋੜੀ ਜਿਹੀ ਉਹਦੀ ਬੈਕਗਰਾਉਂਡ ਵੀ ਜਾਣਨਾ ਚਾਹੂੰਗਾ, ਤੇ ਨਾਲ ਹੀ ਜਿਹੜੀ ਗੱਲਬਾਤ ਇਹ ਚੱਲ ਰਹੀ ਹੈ ਅਮਰੀਕਾ ਦੀ ਤਾਲਿਬਾਨ ਦੇ ਨਾਲ ਤੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਉਹਦਾ ਕੀ ਇੰਪੈਕਟ ਇਹਦੇ ਤੇ ਦੇਖਦੇ ਹੋ ਇਸ ਸਾਰੇ ਇਸ਼ੂ ਦੇ ਉੱਤੇ? ਦੇਖੋ, ਅਮਰੀਕਾ ਦੇ ਦੋ ਵੱਡੇ ਥਿੰਕ ਟੈਂਕ ਨੇ, ਇੱਕ ਡੈਮੋਕ੍ਰੈਟਿਕ ਪਾਰਟੀ ਦਾ ਫਰੀडम ਹਾਊਸ ਤੇ ਇੱਕ ਰਿਪਬਲਿਕਨ ਪਾਰਟੀ ਦਾ ਕਾਰਨੈਗੀ ਐਂਡੋਮੈਂਟ। ਕੱਲ ਕਾਰਨੈਗੀ ਐਂਡੋਮੈਂਟ ਦੇ ਥਿੰਕ ਟੈਂਕ ਵੱਲੋਂ ਇੱਕ ਆਥਰ ਦਾ ਆਰਟੀਕਲ ਜਿਹੜਾ ਹੈ ਉਹ ਪਬਲਿਸ਼ ਹੋਇਆ ਜੀ, ਔਰ ਉਹ ਅਮਰੀਕਾ ਦੇ ਵਿੱਚ, ਅਮਰੀਕਾ ਦੇ ਅਫਗਾਨਿਸਤਾਨ ਦੇ ਵਿੱਚ 18 ਸਾਲ 'ਚ ਕੀ ਉਹਦਾ ਹਾਲ ਹੋਇਆ, ਉਹਦੇ ਇੰਟਰਸਟ ਕੀ ਸੀ, ਜਦੋਂ ਗਏ ਉਹਨਾਂ ਦਾ ਗੋਲ ਕੀ ਸੀ, ਕਿਵੇਂ ਉਸ ਗੋਲ ਨੂੰ ਬੇਸ਼ੱਕ ਇੱਕ ਸਟੇਜ ਤੇ ਸਕਸੈਸਫੁਲੀ ਰੈਪ ਕਰਨ ਦੀ ਉਹ ਜੇ ਕੋਸ਼ਿਸ਼ ਕਰਦੇ ਤਾਂ ਬਿਹਤਰ ਰਹਿੰਦਾ। ਖਾਸ ਤੌਰ ਤੇ ਮੈਂ ਸਮਝਦਾ ਵੀ ਜੇ ਉਸਾਮਾ ਨੂੰ ਇਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਸੀ ਉਸ ਸਾਰੇ ਦੇ ਲਈ, ਔਰ 10 ਸਾਲ ਦੀ ਹੰਟ ਤੋਂ ਬਾਅਦ ਜਦੋਂ ਇਹਨਾਂ ਨੇ ਆਪਣਾ ਉਹ ਐਕਸ਼ਨ ਕੰਪਲੀਟ ਕਰ ਲਿਆ ਜੀ, ਆਲਰੇਡੀ ਉਹਨਾਂ ਨੂੰ ਪਤਾ ਵੀ ਸੀ ਕਿ ਵੀ ਗਰਾਊਂਡ ਦੇ ਉੱਤੇ ਕੀ ਰਿਐਲਿਟੀ ਹੈ ਔਰ ਅਫਗਾਨ ਕਿਵੇਂ ਰੈਜ਼ਿਸਟ ਕਰ ਰਹੇ ਨੇ, ਤੇ ਉਹ ਕਈ ਵਾਰੀ ਜਦੋਂ ਤੁਸੀਂ ਵਿਦਡਰਾਅਲ ਵੀ ਕਰਨੀ ਹੁੰਦੀ ਹੈ ਉਦੋਂ ਤੁਸੀਂ ਜਿਹੜਾ ਹੈ ਉਹ ਆਪਣੇ ਹੱਥ ਝਾੜ ਸਕਦੇ ਸੀ ਕਿ ਜੀ ਗੋਲ ਅਕੰਪਲਿਸ਼ਡ, ਔਰ ਅੱਗੋਂ ਨੂੰ ਤੁਸੀਂ ਤਾੜਨਾ ਕਰਕੇ ਆ ਜਾਂਦੇ। ਜੇ ਇਵੇਂ ਵੀ ਕਰ ਲੈਂਦੇ ਤੇ ਹੁਣ ਤੋਂ 8 ਸਾਲ ਪਹਿਲਾਂ ਅਫਗਾਨਿਸਤਾਨ ਚੋਂ ਨਿਕਲੇ ਹੁੰਦੇ। ਲੇਕਿਨ ਉਸ ਪੀਰੀਅਡ ਦੇ ਵਿੱਚ ਵੀ ਓਬਾਮਾ ਪਾਵਰ 'ਚ ਸੀ, ਔਰ ਕਈ ਵਾਰ ਜਦੋਂ ਅਸੀਂ ਇੱਥੇ ਵੀ ਜਿਹੜੇ ਪ੍ਰੈਸ਼ਰ ਗਰੁੱਪ ਦੇਖਦੇ ਹਾਂ, ਪੈਂਟਾਗਨ 'ਚ ਲੋਕ ਬੈਠੇ ਨੇ, ਦੂਸਰੇ ਨੇ, ਉਹਨਾਂ ਦੇ ਕੀ ਇੰਟਰਸਟ ਨੇ, ਠੇਕੇਦਾਰਾਂ ਦੇ ਕੀ ਇੰਟਰਸਟ ਨੇ ਜਿਨ੍ਹਾਂ ਨੇ ਰੀਬਿਲਡਿੰਗ ਤੇ ਦੂਜੇ ਦੇ ਨਾਂ ਥੱਲੇ ਜੁੜਿਆ ਹੁੰਦਾ। ਪਰ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਟਰੰਪ ਨੇ ਜਿਹੜਾ ਕਿ ਨੌਨ ਪੋਲੀਟੀਸ਼ੀਅਨ ਬ੍ਰਾਂਡ ਹੈ, ਉਹਨੇ ਤਾਂ ਕਦੇ ਪਿੰਡ ਦਾ ਇਹ ਸਰਪੰਚ ਵੀ ਨਹੀਂ ਬਣਿਆ, ਕਿਤੇ ਕਾਉਂਸਲਰ ਵੀ ਨਹੀਂ ਬਣਿਆ। ਜਿਹੜੇ ਬੰਦੇ ਬਾਹਰੋਂ ਆਉਂਦੇ ਨੇ, ਕਈ ਵਾਰੀ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਹੁੰਦੇ ਨੇ ਉਹ ਉਸ ਦਾਇਰਾ ਕਾਰ 'ਚ ਉਹਨਾਂ ਦਾ ਇੱਕ ਬਣਿਆ ਹੁੰਦਾ, ਉਸੇ ਖੂਹ 'ਚ ਹੀ ਗੇੜਾ ਦਿੰਦੇ ਨੇ। ਜਿਹੜਾ ਨਾਨ ਟ੍ਰੈਡੀਸ਼ਨਲ ਹੁੰਦਾ ਉਹ ਕਿ ਆਊਟ ਆਫ ਦਾ ਬਾਕਸ ਸੋਚ ਸਕਦਾ। ਸੋ ਇੱਕ ਗੱਲ ਜਿਹੜੀ ਟਰੰਪ ਦੀ ਚੰਗੀ ਲੱਗੀ ਅਮਰੀਕਨਾਂ ਨੂੰ, ਮੈਨੂੰ ਵੀ ਚੰਗੀ ਲੱਗੀ, ਜਦੋਂ ਉਹਨੇ ਕਿਹਾ ਵੀ ਅਸੀਂ ਕਿਉਂ ਆਪਣੇ ਮੁੰਡੇ ਭੇਜ ਕੇ ਔਰ ਦੂਜੇ ਜਾ ਕੇ ਜਿੱਥੇ ਸਾਡੇ ਹਿੱਤ ਨਹੀਂ ਨੇ ਉੱਥੇ ਮਰਵਾ ਰਹੇ ਹਾਂ, ਵੀ ਮੈਂ ਹਰ ਇੱਕ ਨੂੰ ਇਰਾਕ 'ਚੋਂ ਵਾਪਸ ਲਿਆਵਾਂਗਾ, ਅਫਗਾਨਿਸਤਾਨ 'ਚੋਂ ਵਾਪਸ ਲਿਆਵਾਂਗਾ। ਸੋ ਹੁਣ ਜਦੋਂ ਕਿ 2020 'ਚ ਉਹਨੇ ਸੈਕੰਡ ਟਾਈਮ ਲਈ ਰਨ ਕਰਨਾ ਹੈ, ਉਹ ਡਿਲੀਵਰ ਵੀ ਕਰਨਾ ਚਾਹੁੰਦਾ ਹੈ। ਹਾਲਾਂਕਿ ਡੋਮੈਸਟਿਕ ਫਰੰਟ ਤੇ ਅਮਰੀਕਾ ਦੀ ਇਕਨੋਮੀ ਕੋਈ ਥੱਲੇ ਨੂੰ ਨਹੀਂ ਗਈ, ਉਹ ਇਸ ਵੇਲੇ ਹੈਲਥੀ ਪੁਆਇੰਟ ਹੈ। ਪਰ ਕਿਉਂਕਿ ਫੋਰਨ ਪਾਲਿਸੀ ਦੇ ਮੁੱਦੇ ਤੇ ਬਹੁਤ ਸਾਰਾ ਟਰੰਪ ਦਾ ਨਾਰਥ ਕੋਰੀਆ ਨੂੰ ਲੈ ਕੇ ਹੋਏ, ਉਹਨੂੰ ਵੀ ਇੱਕ ਸਕਸੈਸ ਕਿਹਾ ਜਾ ਸਕਦਾ, ਪਰ ਉਹ ਅਫਗਾਨਿਸਤਾਨ ਦੇ ਵਿੱਚ ਪੱਕੇ ਤੌਰ ਤੇ ਦੱਸਣਾ ਚਾਹੁੰਦਾ ਹੈ ਕਿ ਭਾਈ ਅਸੀਂ ਇੱਕ ਡੀਲ ਬਣਾ ਲਈ ਔਰ ਸਾਡੇ ਲੋਕ ਉੱਥੋਂ ਨਿਕਲ ਆਏ। ਹਾਲਾਂਕਿ 2-3 ਦਿਨ ਪਹਿਲਾਂ ਵਾਈਟ ਹਾਊਸ ਨੇ ਇਹ ਕਿਹਾ ਸੀ ਜੀ ਨਹੀਂ ਅਸੀਂ ਸਾਰੀ ਪ੍ਰੈਜ਼ੈਂਸ ਨਹੀਂ ਚੁੱਕਾਂਗੇ, ਇਹ ਨੈਗੋਸ਼ੀਏਸ਼ਨ ਦੀ। ਪਰ ਜਿਹੜੀ ਖਬਰ ਜਿਹਦੀ ਗੱਲ ਤੁਸੀਂ ਕਰ ਰਹੇ ਹੋ ਕਿ ਵੀ ਅੱਜ ਤਾਲਿਬਾਨ ਦੇ ਤਾਲਿਬਾਨ ਬਹੁਤ ਘੱਟ ਬੋਲਦੇ ਨੇ, ਕਿਉਂਕਿ ਉਹ ਵੀ ਉਹਨਾਂ ਦਾ ਇਹ ਕਹਿਣਾ ਕਿ ਵੀ ਆਲਮੋਸਟ ਅਸੀਂ ਨਤੀਜੇ ਦੇ ਨੇੜੇ ਪਹੁੰਚ ਗਏ। ਔਰ ਅਮਰੀਕਾ ਵੱਲੋਂ ਵੀ ਜਿਵੇਂ ਮੈਂ ਕਾਰਨੈਗੀ ਐਂਡੋਮੈਂਟ ਦੇ ਆਰਟੀਕਲ ਦੀ ਗੱਲ ਕੀਤੀ, ਉਹਦੇ 'ਚ ਵੀ ਹੋਪ ਜਤਾਈ ਗਈ। ਹਾਲਾਂਕਿ ਜਦੋਂ ਤੱਕ ਗੱਲਬਾਤ ਸੀਲ ਨਹੀਂ ਹੋ ਜਾਂਦੀ ਉਦੋਂ ਤੱਕ ਪਤਾ ਨਹੀਂ ਹੁੰਦਾ। 90% ਕੋਈ ਕਹਿ ਰਹੇ ਨੇ ਸਕਸੈਸਫੁਲ ਹੈ ਜਾਂ ਦੂਜਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁੱਢਲੇ ਤੌਰ ਤੇ ਜਿਹੜਾ ਕੋਈ ਨਾ ਕੋਈ ਟਾਈਮ ਟੇਬਲ ਹੈ ਅਮਰੀਕਨ ਵਿਦਡਰਾਅਲ ਦਾ, ਤੇ ਤਾਲਿਬਾਨ ਦਾ ਜਿਹੜਾ ਨੈਕਸਟ ਫੇਜ਼ ਹੈ ਉਹ ਐਗਜ਼ਿਸਟਿੰਗ ਅਫਗਾਨ ਹਕੂਮਤ ਦੇ ਨਾਲ ਜਿਹੜੀ ਇਹਨਾਂ ਦੀ ਮਦਦ ਦੇ ਨਾਲ ਹੀ ਖਲੋਤੀ ਹੈ ਅਮਰੀਕਾ ਦੀ। ਵੈਸੇ ਤਾਂ 65-70% ਟੈਰੀਟਰੀ ਆਲਰੇਡੀ ਤਾਲਿਬਾਨ ਦੇ ਕੋਲ ਹੈ। ਸੋ ਜਦੋਂ ਅਸੀਂ ਕਸ਼ਮੀਰ ਮੁੱਦੇ ਦੀ ਗੱਲ ਕਰਦੇ ਉਹਦੇ 'ਚ 3 ਫੈਕਟਰ ਮੈਂ ਪਹਿਲੇ ਦਿਨ ਤੋਂ ਕੋਟ ਕਰਦਾ ਰਿਹਾ ਹੈ, ਕਿਉਂਕਿ ਇਸ ਅਫਗਾਨ ਡਾਇਲੋਗ ਦੇ ਵਿੱਚ ਭਾਰਤ ਬਿਲਕੁਲ ਬਾਹਰ ਨਿਕਲਿਆ। ਜਦੋਂ 7ਵੇਂ ਗੇੜ ਦੀ ਗੱਲਬਾਤ ਬੀਜਿੰਗ 'ਚ ਹੋਈ ਉਹਦੇ 'ਚ ਅਮਰੀਕਾ ਹੈ, ਰੂਸ ਹੈ, ਚੀਨ ਹੈ, ਅਫਗਾਨਿਸਤਾਨ ਹੈ ਤੇ ਪਾਕਿਸਤਾਨ।
ਸੋ ਉਹਨਾਂ ਨੇ ਇਹ ਮੈਸੇਜ ਵੀ ਦੇਣਾ ਚਾਹਿਆ, ਜਿਵੇਂ ਤੁਸੀਂ ਇੱਕ ਪੀੜ ਨੂੰ ਦੇਖ ਕੇ ਦੂਜੀ ਖੜੀ ਕਰ ਦਿੰਦੇ ਹੋ, ਕਰਤਾਰਪੁਰ ਕੋਰੀਡੋਰ ਇਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਉਹਨਾਂ ਤੋਂ ਪਹਿਲਾਂ ਉਹਨਾਂ ਦਾ ਆਪਣਾ ਮੀਡੀਆ ਇਹ ਕਹਿ ਚੁੱਕਾ ਸੀ ਕਿ ਇੰਟੈਲੀਜੈਂਸ ਏਜੰਸੀਆਂ ਨੇ, ਜਿਹੜੇ ਉਹਨਾਂ ਦੀਆਂ ਡਿਫਰੈਂਟ ਏਜੰਸੀਆਂ ਨੇ, ਉਹਨਾਂ ਨੇ ਕੰਸੈਂਸਸ ਰਿਪੋਰਟ ਦਿੱਤੀ ਹੈ ਕਿ ਜੇ ਯੂਨੀਲੈਟਰਲੀ ਇੰਡੀਅਨ ਗਵਰਨਮੈਂਟ ਨੇ ਕਰਤਾਰਪੁਰ ਕੋਰੀਡੋਰ ਬੰਦ ਕਰਨ ਦਾ ਫੈਸਲਾ ਲਿਆ ਹੈ ਤੇ ਦੁਨੀਆ ਭਰ 'ਚ ਬੈਠੀ ਸਿੱਖ ਕੌਮ ਜਿਹੜੀ ਉਹ ਭਾਰਤ ਦੇ ਖਿਲਾਫ ਹੋ ਜਾਏਗੀ। ਸੋ ਉਹ ਕੋਈ ਢੰਗ ਲੱਭਦੇ ਸੀ ਕਿ ਇਸ ਹਵਾਲੇ ਦੇ ਨਾਲ ਜੋ ਉਹਨਾਂ ਨੇ ਕਸ਼ਮੀਰ 'ਚ ਕੀਤਾ ਔਰ ਪਾਕਿਸਤਾਨ ਨੇ ਬਿਲਕੁਲ ਉਵੇਂ ਹੀ ਰਿਐਕਟ ਕੀਤਾ, ਹਾਈ ਕਮਿਸ਼ਨ ਵੀ ਵਾਪਸ ਸੱਦੇ, ਰੇਲਵੇ ਇਹ ਉਹ। ਪਰ ਜਿਹੜੀ ਮੈਂ ਸਮਝਦਾ ਵੀ ਪਾਕਿਸਤਾਨ ਨੇ ਬੜੀ ਵਿਜ਼ਡਮ ਦਿਖਾਈ ਉਹ ਸੀ ਕਿ ਕਰਤਾਰਪੁਰ ਕੋਰੀਡੋਰ ਨੂੰ ਉਹਨਾਂ ਨੇ ਕਿਹਾ ਜੀ ਇਹਨੂੰ ਅਸੀਂ ਜਾਰੀ ਰੱਖਾਂਗੇ। ਇਹ ਇੰਡੀਅਨ ਐਕਸਪੈਕਟ ਨਹੀਂ ਸੀ ਕਰਦੇ, ਇਸ ਲਈ ਉਹਨਾਂ ਨੂੰ ਸੁਬਰਾਮਨੀਅਮ ਸਵਾਮੀ ਵਿੱਚ ਲਿਆਉਣਾ ਪਿਆ ਕਿ ਜੀ ਉਹਦੇ ਰਾਹੀਂ ਉਹ ਹੁਣ ਅੱਗੋਂ ਇਸ ਡਿਬੇਟ ਨੂੰ ਕਿਸੇ ਹੋਰ ਪਾਸੇ ਤੋਰਨ। ਹਾਲਾਂ ਅੱਜ ਹੀ ਜਿਵੇਂ ਦੱਸਿਆ ਗਿਆ ਵੀ ਗੱਲਬਾਤ ਟੈਕਨੀਕਲ ਟੀਮ ਦੀ ਹੋਈ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ 5 ਦਿਨ ਪਹਿਲਾਂ ਜਿਹੜੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ 5 ਵਜ਼ੀਰਾਂ ਨੇ ਉਧਰ ਜਾਣਾ ਸੀ, ਉਹ ਮੀਟਿੰਗ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਉਹਦੀ ਕਲੀਅਰੈਂਸ ਨਹੀਂ ਸੀ ਦਿੱਤੀ, ਉਹ ਰੁਕ ਗਈ ਸੀ। ਸੋ ਇਹ ਵੀ ਇੱਕ ਪਾਰਟ ਹੈ, ਕਰਤਾਰਪੁਰ ਕੋਰੀਡੋਰ ਨੂੰ ਰੋਕਣਾ ਵੀ ਇਸ 5 ਅਗਸਤ ਦੇ ਐਕਸ਼ਨ 'ਚ। ਔਰ ਤੀਸਰਾ ਜਿਹੜਾ ਇਸ ਸਾਰੇ ਦੇ ਨਾਲ ਅਸੀਂ ਜੁੜਦਾ ਦੇਖਦੇ ਹਾਂ, ਭਾਰਤ ਦੀ ਆਪਣੀ ਇਕਨੋਮੀ ਦਾ ਕਲੈਪਸ। ਲੱਖਾਂ ਜੌਬ ਜਾ ਰਹੇ ਨੇ, ਪਾਰਲੇ ਬਿਸਕੁਟ ਫੈਕਟਰੀਜ਼ ਬੰਦ, ਆਟੋ ਇੰਡਸਟਰੀ ਬੰਦ। ਉੱਥੇ ਤੁਸੀਂ ਜਿਹਦੇ ਨਾਲ ਵੀ ਗੱਲ ਕਰੋ, ਇਹ ਗੱਲ ਮੈਂ ਨਹੀਂ ਕਹਿੰਦਾ, ਆ ਜਿਹੜੀ ਲੁੱਟ ਦਾ ਮਾਲ ਰਿਜ਼ਰਵ ਬੈਂਕ ਦਾ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਗਵਰਨਮੈਂਟ ਨੂੰ ਟ੍ਰਾਂਸਫਰ ਕੀਤਾ ਹੈ। ਔਰ ਇਹ ਜਿਹੜਾ ਮਨਮੋਹਨ ਸਿੰਘ ਜਿਹਨੇ ਇੰਡੀਆ ਨੂੰ 10-15 ਸਾਲ ਲੀਜ਼ ਆਫ ਲਾਈਫ ਦਿੱਤੀ 92-93 ਚ ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ, ਫਿਰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹਨੇ ਕਿਹਾ ਜੀ ਗੋਲਡ ਦਾ ਕੰਮ ਤਾਂ ਪਹਿਲਾਂ ਹੀ ਖਤਮ ਹੋ ਗਿਆ ਸੀ, ਗੋਲਡ ਤਾਂ ਪਹਿਲਾਂ ਹੀ ਨਹੀਂ ਸੀ, ਜਿਹੜਾ ਇੱਕ ਜ਼ਮਾਨੇ 'ਚ ਦੁਨੀਆ 'ਚ ਫਾਰਮੂਲਾ ਹੁੰਦਾ ਸੀ ਜਿੰਨਾ ਸੋਨਾ ਉਹਨੇ ਨੋਟ ਛਾਪੋ। ਤਾਂ ਉਹਨੇ ਕਿਹਾ ਜਿਹੜਾ ਐਕਸਚੇਂਜ ਰਿਜ਼ਰਵ ਸੀ ਇਹ ਵੀ ਚਲਾ ਗਿਆ, ਪੱਲੇ ਕੀ ਹੈ ਇਕਨੋਮੀ ਤਾਂ ਇਹ 3 ਸਾਲ ਦੇ ਵਿੱਚ ਜਿਹੜਾ ਬਿਲਕੁਲ ਹੀ ਜਿਹੜਾ ਉਹ ਛੁੰਛਣਾ ਵਾਲਾ ਕੰਮ ਹੋ ਜਾਏਗਾ। ਸੋ ਇਹ ਸਾਰਾ ਇਸ ਦੇ ਬਿਹਾਈਂਡ ਹੈ। ਤੇ ਜੇ ਹੁਣ ਇਸ ਚੋਂ ਹੀ ਜੈ ਸ਼੍ਰੀ ਰਾਮ ਤੇ ਭਾਰਤ ਮਾਤਾ ਕੀ ਜੈ ਤੇ ਮੁਸਲਮਾਨੋਂ ਕੋ ਮਾਰੋ, ਇਹਨਾਂ ਨਾਰਿਆਂ ਨਾਲ 1 ਬਿਲੀਅਨ 300 ਮਿਲੀਅਨ ਲੋਕਾਂ ਨੇ ਆਪਣਾ ਢਿੱਡ ਭਰਨਾ, ਉਹ ਮੇਰੇ ਖਿਆਲ ਇਹਦੇ ਨਾਲ ਭਰਨਾ ਨਹੀਂ ਹੈ। ਔਰ ਬਹੁਤ ਜਲਦੀ ਜਿੱਥੇ ਇੱਕ ਪਾਸੇ ਸਾਰੇ ਸਹਿਮੇ ਬੈਠੇ ਨੇ ਕਿ ਕਸ਼ਮੀਰੀ ਕੀ ਕਰਨਗੇ, ਔਰ ਜਿਵੇਂ ਬਲੈਕ ਹਿਊਮਰ ਦੇ ਨਾਂ ਥੱਲੇ 2 ਕੋਟਸ ਉੱਥੇ ਬੜੀਆਂ ਪਪੂਲਰਸ ਨੇ, ਉਹਨਾਂ ਨੇ ਕਿਹਾ ਵੀ ਦਿਸ ਟਾਈਮ ਵੀ ਵੋਂਟ ਡਾਈ ਐਟ ਇੰਡੀਅਨ ਗਵਰਨਮੈਂਟਸ ਬਿਡਿੰਗ, ਵੀ ਵਿਲ ਡਿਸਾਈਡ ਆਵਰ ਓਨ ਟਰਮਸ ਐਂਡ ਆਵਰ ਓਨ ਟਾਈਮਿੰਗ ਫॉर द ਡੈਥ। ਮਤਲਬ ਇਹ ਹੈ ਵੀ, ਔਰ ਇਸ ਲਈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਲੋਕ ਕੀ ਕਰਨਗੇ। ਸੋ ਮੈਂ ਸਮਝਦਾ ਵੀ ਜਦੋਂ ਇੱਕ ਵਾਰੀ ਕਸ਼ਮੀਰੀਆਂ ਦੀ ਰੈਜ਼ਿਸਟੈਂਸ ਫੁੱਲ ਸਕੇਲ ਸ਼ੁਰੂ ਹੋਈ, ਕਿਹੜੀ ਇਨਵੈਸਟਮੈਂਟ ਤੇ ਕਿਹੜੇ ਜੋ ਡਰਾਮੇ ਕਰਕੇ ਗਵਰਨਰ ਜੀ 50,000 ਜੌਬ ਅਸੀਂ ਅਗਲੇ 3 ਮਹੀਨੇ 'ਚ ਕ੍ਰੀਏਟ ਕਰ ਦੇਣੇ, ਤੁਹਾਡੇ ਆਪਣੇ ਲੱਖਾਂ ਜਿਹੜੇ ਜੌਬ ਨੇ ਉਹ ਜਾ ਰਹੇ ਨੇ। ਸੋ ਇਹ ਵੀ ਇੱਕ ਵੱਡਾ ਫੈਕਟਰ ਸੀ ਡਾਈਵਰਜਨ ਦਾ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਵੀ ਠੀਕ ਹੈ, ਇਸ ਵੇਲੇ ਸਿਨੈਰੀਓ ਪਰੇਸ਼ਾਨੀ ਵਾਲਾ ਹੈ। ਜੰਗ ਘਰ ਦੇ ਵਿੱਚ ਲੜਾਈ ਹੋਏ ਤਾਂ ਕਲਾ ਹੁੰਦੀ ਹੈ ਜਦੋਂ ਮੁਲਕ ਲੜਦੇ ਨੇ ਔਰ ਇਸ ਕਿਸਮ ਦੇ ਖਤਰਨਾਕ ਹਥਿਆਰਾਂ ਨਾਲ। ਪਰ ਇਸ ਤੋਂ ਇੱਕ ਗੱਲ ਜ਼ਰੂਰ ਹੈ, ਮੈਂ ਦੇਖਦਾ ਕਿ ਜਿਹੜਾ ਘੱਟ ਗਿਣਤੀਆਂ ਨੇ ਜਿਨ੍ਹਾਂ ਨੂੰ ਅਦਰਵਾਈਜ਼ ਵੱਡ ਗਿਣਤੀ ਨੇ ਰੋਲਿਆ ਹੁੰਦਾ ਹੈ, ਉਹਨਾਂ ਦੀ ਸੁਣਵਾਈ ਕ੍ਰਾਈਸਿਸ ਦੇ ਟਾਈਮ 'ਚ ਹੁੰਦੀ ਹੈ ਔਰ ਉਹਨਾਂ ਦਾ ਕੁਝ ਬਣਦਾ ਵੀ ਉਹਦੇ 'ਚੋਂ ਹੀ ਹੈ। ਸੋ ਇਸ ਗੱਲ ਨੇ ਜਿਹੜਾ ਇਹੀ ਨਹੀਂ ਵੀ ਇਕੱਲੀ ਪਾਕਿਸਤਾਨੀ ਕੌਮ ਇਕੱਠੀ ਹੋਈ ਹੈ ਔਰ ਯਕਜ਼ਦੀ ਪਹਿਲੀ ਵਾਰ ਕਸ਼ਮੀਰ ਮੁੱਦੇ ਤੇ ਗੱਲ, ਇੰਟਰਨੈਸ਼ਨਲ ਮੀਡੀਆ ਨੇ ਜਿੰਨੀ ਕਵਰੇਜ ਹੁਣ ਦਿੱਤੀ ਹੈ ਕਦੇ 65-71 ਦੀਆਂ ਜੰਗਾਂ ਵੇਲੇ ਵੀ ਇਸ ਮੁੱਦੇ ਨੂੰ ਨਹੀਂ ਮਿਲੀ। ਔਰ ਸਿੱਖ ਨੁਕਤਾ ਨਿਗਾਹ ਤੋਂ ਮੈਂ ਦੇਖਦਾ ਜਿਵੇਂ ਸਿੱਖ ਕੌਮ ਕਸ਼ਮੀਰੀਆਂ ਦੇ ਨਾਲ ਖਲੋਤੀ, ਬੇਸ਼ੱਕ ਉਹਦਾ ਉਹਨਾਂ ਨੇ ਇਨਾਮ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਦਿੱਤਾ ਹੈ, ਕਿਵੇਂ ਆਰਟੀਫੀਸ਼ੀਅਲ ਪਾਣੀ ਛੱਡ ਕੇ ਜਿਹੜਾ ਪੰਜਾਬ ਨੂੰ ਉਹਨਾਂ ਨੇ ਉਹਦੇ 'ਚ ਫਸਾਇਆ ਹੋਇਆ, ਲੇਕਿਨ ਇੰਟਰਨੈਸ਼ਨਲੀ ਵੀ ਔਰ ਵਿਦਨ ਇੰਡੀਅਨ ਮੈਪ ਵੀ ਸਿੱਖਾਂ ਤੇ ਕਸ਼ਮੀਰੀਆਂ ਦੀ ਸੋਲੀਡੈਰਿਟੀ ਵੀ। ਔਰ ਮੈਂ ਸਮਝਦਾ ਵੀ ਇੱਕ ਐਕਸਪੈਕਟੇਸ਼ਨ ਵੀ ਹੈ ਸਾਡੀ ਕਿ ਪਾਕਿਸਤਾਨ ਦੀ ਹਕੂਮਤ ਜਿੱਥੇ ਹੁਣ ਕਸ਼ਮੀਰੀਆਂ ਦੇ ਨਾਲ ਯਕਜ਼ਦੀ ਦਾ ਕੱਲਾ ਇਜ਼ਹਾਰ ਨਹੀਂ, ਉਹਨਾਂ ਦੀ ਆਜ਼ਾਦੀ ਲਈ ਕਿਸੇ ਹੱਦ ਤੱਕ ਜਾਣ ਨੂੰ ਵੀ ਤਿਆਰ ਹੈ, ਉਹਨਾਂ ਨੂੰ ਹੁਣ ਸਿੱਖ ਫੈਕਟਰ ਦੀ ਵੀ ਅਹਿਮੀਅਤ ਦਾ ਅਹਿਸਾਸ ਹੋਣਾ ਚਾਹੀਦਾ ਔਰ ਖਾਲਿਸਤਾਨ ਦੀ ਲਹਿਰ ਲਈ ਵੀ ਜਿਹੜਾ ਉਹਨਾਂ ਨੂੰ ਖੁੱਲ੍ਹ ਕੇ ਜਿਹੜਾ ਉਹ ਇੰਟਰਨੈਸ਼ਨਲੀ ਡਿਪਲੋਮੈਟਿਕ ਔਰ ਹਿਊਮਨ ਰਾਈਟਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਸਪੋਰਟ ਦੀ ਲਾਈਨ ਇਸ ਨੂੰ ਵੀ ਐਕਸਪਲੋਰ ਕਰਨਾ ਚਾਹੀਦਾ। ਜੀ,
ਮਲਿਕ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਅਫਗਾਨਿਸਤਾਨ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ, ਜਿਹੜੇ ਲੱਗ ਰਿਹਾ ਹੈ ਵੀ ਹੁਣ ਜਿਹੜੀ ਗੱਲਬਾਤ ਹੈ ਤਾਲਿਬਾਨ ਦੇ ਨਾਲ ਅਮਰੀਕਾ ਦੀ ਤੇ ਬਾਕੀ ਮੁਲਕ ਵੀ ਇਨਵੋਲਵਡ ਨੇ, ਅਫਗਾਨਿਸਤਾਨ ਦੀ ਜਿਹੜੀ ਸਥਿਤੀ ਹੈ ਅੰਤਿਮ ਪੜਾਅ ਦੇ ਵੱਲ ਨੂੰ ਜਾਂਦੀ ਨਜ਼ਰ ਆ ਰਹੀ ਹੈ। ਜੇ ਗੱਲ ਸਿਚੁਏਸ਼ਨ ਇਸ ਜਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ, ਪੀਸ ਉੱਥੇ ਹੁੰਦੀ ਹੈ, ਅਮਰੀਕਾ ਦੀਆਂ ਫੌਜਾਂ ਮੁੜਦੀਆਂ ਨੇ, ਕੀ ਦੇਖਦੇ ਹੋ ਜਿਹੜਾ ਫਿਊਚਰ ਹੈ, ਜਿਹੜਾ ਇਹ ਫੈਕਟਰ ਹੈ ਅਫਗਾਨਿਸਤਾਨ ਫੈਕਟਰ, ਇਹ ਕਸ਼ਮੀਰ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹਨੂੰ ਕਿਵੇਂ ਇੰਪੈਕਟ ਕਰ ਸਕਦਾ? ਅੱਜ ਕਤਰ ਦੇ ਅੰਦਰ ਅਮਰੀਕਾ ਦੀ ਤੇ ਤਾਲਿਬਾਨ ਦੀ ਜਿਹੜੀ ਮੀਟਿੰਗ ਹੋਈ ਹੈ, ਉਹਦੇ ਬਾਅਦ ਜਿਹੜੀ ਇੱਕ ਸਟੇਟਮੈਂਟ ਬਾਹਰ ਆਈ ਹੈ, ਉਹਦੇ ਅੰਦਰ ਇਹੀ ਦੱਸਿਆ ਗਿਆ ਕਿ 90% ਤਾਲਿਬਾਨ ਦੇ ਜਿਹੜੇ ਮੁਤਾਲਬੇ ਸੀ ਉਹ ਅਮਰੀਕਾ ਨੇ ਮੰਨ ਲਏ ਆ। ਉਹਦੇ ਇਲਾਵਾ ਹੋਰ ਬਹੁਤ ਸਾਰੀ ਚੀਜ਼ਾਂ ਜਿਹੜੇ ਅਮਰੀਕਾ ਪਹਿਲੇ ਨਹੀਂ ਮੰਨ ਰਿਹਾ ਸੀ, ਲੇਕਿਨ ਹੁਣ ਚੁੱਕੇ ਸਿਚੁਏਸ਼ਨ ਚੇਂਜ ਹੁੰਦੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਅਗਲੇ ਸਾਲ ਅਮਰੀਕਾ ਦੇ ਅੰਦਰ ਇਲੈਕਸ਼ਨ ਹੈ ਤੇ ਟਰੰਪ ਇਹ ਚਾਹੁੰਦਾ ਹੈ ਕਿ ਉਹ ਅਮਰੀਕਨ ਕੌਮ ਨੂੰ ਇਹ ਪੈਗਾਮ ਦੇ ਤੇ ਇਹ ਦੱਸੇ ਕਿ ਉਹ ਵਾਕਈ ਆਪਣੇ ਜਿਹੜੇ ਫੌਜੀ ਆ ਜਿਹੜੇ ਦੂਸਰੇ ਪਿੰਡਾਂ ਦੇ ਅੰਦਰ ਘੱਲ ਕੇ ਉੱਥੇ ਕਿਸੇ ਦੀ ਬੇਗਾਨੀ ਲੜਾਈ ਦੇ ਅੰਦਰ ਆਪਣੇ ਆਪ ਨੂੰ ਸ਼ਾਮਿਲ ਕੀਤਾ ਸੀ। ਬੇਸ਼ੱਕ ਅਮਰੀਕਾ ਸੁਪਰ ਪਾਵਰ ਹੈ, ਉਹਨੂੰ ਜਿਹੜਾ ਹੈ ਮੈਂ ਆਪਣੇ ਫੌਜੀ ਵਾਪਸ ਬੁਲਾ ਰਿਹਾ, ਲੇਕਿਨ ਦੂਸਰੀ ਜਗ੍ਹਾ ਹੈ ਕਿ ਮੈਂ ਸਮਝਦਾ ਕਿ ਅਮਰੀਕਾ ਫੁੱਲੀ ਤੌਰ ਤੇ ਅਫਗਾਨਿਸਤਾਨ ਤੋਂ ਹੁਣ ਡਿਪਾਰਚਰ ਨਹੀਂ ਹੋਏਗਾ, ਕਿਉਂਕਿ ਹੁਣ ਜਿਹੜਾ ਹੈ ਕਸ਼ਮੀਰ ਦਾ ਸਿਲਸਿਲਾ ਹੋਇਆ ਹੈ, ਇਹਦੇ ਅੰਦਰ ਜਿੱਥੇ ਤੱਕ ਕਸ਼ਮੀਰ ਦੀ ਤੁਸੀਂ ਗੱਲ ਕੀਤੀ, ਕਿਉਂਕਿ ਅਫਗਾਨ ਜਿਹੜੀ ਕੌਮ ਹੈ, ਇਹ ਪਖਤੂਨ ਜਿਹੜੇ ਆ, ਇਹਨਾਂ ਨੂੰ ਸ਼ੁਰੂ ਤੋਂ ਇਹ ਬਾਰੂਦ ਦੀ ਛਾਂ ਤੋਂ ਯਾਨੀ ਇਹ ਚੱਲਣਾ ਸਿੱਖਦੇ ਆ। ਤੇ ਮੈਂ ਸਮਝਦਾ ਕਿ ਕਸ਼ਮੀਰੀ ਜਿਹੜੇ ਇਸ ਵੇਲੇ ਜਿਸ ਦਿਨ ਵੀ ਕਰਫਿਊ ਹਟੇਗਾ ਔਰ ਜਿਸ ਤਰ੍ਹਾਂ ਵੀ ਇਹ ਰਿਸਟ੍ਰਿਕਸ਼ਨ ਖਤਮ ਹੋਏਗੀ ਤੇ ਇੱਕ ਗੋਰੀਲਾ ਜਿਹੜੀ ਵਾਰ ਹੈ, ਮੈਂ ਸਮਝ ਰਿਹਾ ਕਿ ਉਹ ਮਕਬੂਜ਼ਾ ਕਸ਼ਮੀਰ ਦੇ ਅੰਦਰ ਸ਼ੁਰੂ ਹੋਏਗੀ ਤੇ ਐਰਕੀ ਜਿਹੜੀ ਉੱਥੇ ਜਿਹੜੇ ਕਸ਼ਮੀਰੀ ਨੌਜਵਾਨ ਜਿਹੜੀ ਜੋ ਕੁਝ ਉੱਥੇ ਸ਼ੁਰੂ ਕਰਾਂਗੇ ਭਾਰਤ ਦੀ ਸਰਕਾਰ ਦੇ ਖਿਲਾਫ, ਉਹ ਜਿਹੜਾ ਉਹ ਵੱਡੇ ਪੈਮਾਨੇ ਤੇ ਹੋਏਗੀ। ਔਰ ਅਮਰੀਕਾ ਚਾਹੇਗਾ ਕਿ ਅਮਰੀਕਾ ਦੀ ਪ੍ਰੈਜ਼ੈਂਸ ਉੱਥੇ ਰਹੇ, ਚਾਹੇ ਉਹ ਅਫਗਾਨਿਸਤਾਨ ਦੇ ਅੰਦਰ ਸਪੈਸ਼ਲ ਫੋਰਸਿਸ ਦੇ ਨਾਂ ਤੇ ਰਹੇ, ਕਿਉਂਕਿ ਫੁੱਲੀ ਤੌਰ ਤੇ ਅਮਰੀਕਾ ਡਿਪਾਰਚਰ ਨਹੀਂ ਹੋਏਗਾ। ਇਸ ਵੇਲੇ ਪਾਕਿਸਤਾਨ ਵੀ ਨਹੀਂ ਚਾਹੇਗਾ ਕਿ ਅਮਰੀਕਾ ਫੁੱਲੀ ਤੌਰ ਤੇ ਅਫਗਾਨਿਸਤਾਨ ਤੋਂ ਡਿਪਾਰਚਰ ਹੋਏ, ਹਾਲਾਂਕਿ ਪਾਕਿਸਤਾਨ ਸੇਫ ਪੈਸੇਜ ਦੇ ਰਿਹਾ ਹੈ ਅਮਰੀਕਾ ਨੂੰ ਉੱਥੋਂ ਨਿਕਲਣ ਦਾ, ਲੇਕਿਨ ਭਾਰਤ ਨੇ ਜੋ ਕੁਝ ਕੀਤਾ ਹੈ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ, ਮੈਂ ਸਹਿਮਤ ਹਾਂ ਕਿ ਇਹ तमाम ਚੀਜ਼ਾਂ ਜਿਸ ਤਰ੍ਹਾਂ ਅਫਗਾਨਿਸਤਾਨ ਤੋਂ ਬਿਲਕੁਲ ਹੀ ਅਮਰੀਕਾ ਭਾਰਤ ਦਾ ਜਿਹੜਾ ਪੱਤਾ ਹੈ ਬਿਲਕੁਲ ਹੀ ਕੱਢ ਦਿੱਤਾ ਗਿਆ, ਜਿਹੜਾ ਕਿ 15 ਸਾਲ ਉੱਥੇ ਇਨਵੈਸਟਮੈਂਟ ਕਰਦਾ ਰਿਹਾ ਦਹਿਸ਼ਤਗਰਦੀ ਦੀ ਪਾਕਿਸਤਾਨ ਦੇ ਖਿਲਾਫ। ਤੇ ਇੰਡੀਆ ਨੇ ਇਹ ਮੁੱਦਾ ਇਸੇ ਕਰਕੇ ਸ਼ੁਰੂ ਕੀਤਾ ਸੀ ਤੇ ਜ਼ਬਰਦਸਤੀ ਧਾਰਾ 370 ਖਤਮ ਕਰਕੇ ਅਮਰੀਕਾ ਤੇ ਵੱਡੀ ਤਾਕਤਾਂ ਨੂੰ ਇਹ ਪੈਗਾਮ ਦਿੱਤਾ ਸੀ ਕਿ ਜਿਹੜਾ ਬਿਆਨ ਡੋਨਲਡ ਟਰੰਪ ਨੇ ਇਮਰਾਨ ਖਾਨ ਦੀ ਮੁਲਾਕਾਤ ਦੇ ਅੰਦਰ ਦਿੱਤਾ ਸੀ, ਉਹਦੇ ਰੱਦੇ ਅਮਲ ਦੇ ਤੌਰ ਤੇ ਭਾਰਤ ਕੀ ਕਰ ਸਕਦਾ ਹੈ। ਤੇ ਮੈਂ ਸਮਝਦਾ ਕਿ ਆਉਣ ਵਾਲੇ ਜਿਹੜੇ 3 ਮਹੀਨੇ ਆ ਇਹ ਬੜੇ ਅਹਿਮ ਆ। ਤੇ ਮੈਂ ਸਮਝਦਾ ਕਿ ਪਹਿਲੇ ਵੀ ਮੈਂ ਤੁਹਾਡੇ ਪ੍ਰੋਗਰਾਮ ਦੇ ਅੰਦਰ ਕਿਹਾ ਸੀ ਕਿ ਪਹਿਲੇ ਇੱਕ ਲਿਮਿਟਡ ਵਾਰ ਦੀ ਤਰਫ ਦੋਵੇਂ ਮੁਲਕ ਜਾਣਗੇ, ਅਗਰ ਉਹਦੇ ਅੰਦਰ ਰਿਜ਼ਲਟ ਨਹੀਂ ਨਿਕਲਿਆ ਤੇ ਫਿਰ ਮੈਂ ਸਮਝਦਾ ਕਿ ਅੱਲਾ ਨਾ ਕਰੇ ਕਿ ਇਦਾਂ ਦੀ ਵਾਰ ਸ਼ੁਰੂ ਹੋਏਗੀ ਜਿਹਨੂੰ ਖਤਮ ਕਰਨਾ ਜਿਹੜਾ ਹੈ ਉਹ ਪਾਕਿਸਤਾਨ ਦੇ ਬਸ ਦੇ ਅੰਦਰ ਨਹੀਂ ਹੋਏਗਾ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਜ਼ਰੂਰ ਮੈਂ ਚਾਹੂੰਗਾ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਜਿਹੜਾ ਇਜਲਾਸ ਹੋਣ ਵਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਸ ਬਾਰੇ ਵੀ, ਕਿਉਂਕਿ ਪਾਕਿਸਤਾਨ ਇਸ ਵਕਤ ਕਾਫੀ ਤਸ਼ੱਦਦ ਆਪਣਾ ਪਰਸਿਊ ਕਰ ਰਿਹਾ ਹੈ, ਆਪਣੀ ਪੂਰੀ ਜਿਹੜੀ ਤਾਕਤ ਹੈ ਉਹਨਾਂ ਦੀ ਜਾਂ ਸਾਰਾ ਜਿਹੜਾ ਫੋਕਸ ਹੈ ਉਹ ਇਸ ਗੱਲ ਵੱਲ ਉਹਨਾਂ ਨੇ ਝੋਕਿਆ ਹੋਇਆ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਅਸੀਂ ਜਾ ਕੇ ਹਰ ਇੱਕ ਪਲੇਟਫਾਰਮ ਨੂੰ, ਹਰ ਇੱਕ ਫੋਰਮ ਤੇ ਜਾ ਕੇ ਅਸੀਂ ਇਹ ਕਸ਼ਮੀਰ ਦਾ ਇਸ਼ੂ ਰੇਜ਼ ਕਰੀਏ। ਕੀ ਉਮੀਦ ਲਾਈ ਜਾ ਸਕਦੀ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਤੱਕ ਜਾਂ ਉੱਥੋਂ ਉਸ ਪਲੇਟਫਾਰਮ ਤੋਂ UN ਜਿਹਨੇ ਰੈਜ਼ੋਲੂਸ਼ਨ ਕੀਤੇ ਹੋਏ ਨੇ ਕਸ਼ਮੀਰ ਦੇ ਪਲੇਬਸਾਈਟ ਦੇ ਰੈਫਰੈਂਡਮ ਦੇ? ਦੇਖੋ, ਯੂਨਾਈਟਿਡ ਨੇਸ਼ਨਸ ਬਾਰੇ ਤਾਂ ਮੈਂ ਇੱਕ ਜੁਮਲਾ ਅਕਸਰ ਦੁਹਰਾਉਂਦਾ ਹਾਂ ਕਿ ਇਟ ਇਜ਼ ਏ ਗਟਲੈਸ, ਸਪਾਈਨਲੈਸ ਐਂਡ ਟੁਥਲੈਸ ਆਰਗੇਨਾਈਜੇਸ਼ਨ। ਨਾ ਇਹਦੀਆਂ ਅੰਤੜੀਆਂ ਨੇ, ਨਾ ਇਹਦੀ ਰੀੜ੍ਹ ਦੀ ਹੱਡੀ ਹੈ, ਨਾ ਇਹਦੇ ਦੰਦ ਨੇ। ਜੇ UN ਦੇ ਵਿੱਚ ਵੀ ਕਿਸੇ ਕੋਲ ਪਾਵਰ ਹੈ ਤੇ ਉਹ UN ਸਿਕਿਉਰਿਟੀ ਕੌਂਸਲ ਹੈ, ਤੇ ਉਹਨਾਂ 15 ਮੈਂਬਰਾਂ 'ਚ ਵੀ 10 ਜਿਹੜੇ ਨੇ ਉਹ ਤਾਂ ਸ਼ਾਮਲ ਵਾਜੇ ਨੇ, ਜਿਹੜੇ 5 ਨੇ ਵੀਟੋ ਵਾਲੇ ਉਹ ਪਾਵਰ ਵੀਲਡ ਕਰਦੇ ਨੇ, ਤੇ ਉਹ ਸਾਰੇ ਹੀ ਹਥਿਆਰਾਂ ਦੇ ਵਪਾਰੀ ਨੇ। ਉਹਨਾਂ ਨੇ ਦੁਨੀਆ 'ਚ ਆਪਣੇ ਹਥਿਆਰ ਵੇਚਣੇ ਨੇ ਤੇ ਉਹ ਆਪਣੀ ਸਹੂਲਤ ਮੁਤਾਬਕ ਜਿਸ ਇਸ਼ੂ ਨੂੰ ਉਭਾਰਨਾ ਹੈ ਉਸ ਦੇ ਵੇਲੇ ਜਿਹੜਾ ਉਹਦੇ ਨਾਲ ਖਲੋ ਜਾਂਦੇ ਨੇ, ਜਿਹਨੂੰ ਨਕਾਰਨਾ ਹੈ ਉਦੋਂ ਵੀਟੋ ਕਰ ਦਿੰਦੇ ਨੇ। ਜਨਰਲ ਅਸੈਂਬਲੀ ਸੈਸ਼ਨ ਹਰ ਸਾਲ ਸਤੰਬਰ ਮਹੀਨੇ 'ਚ ਹੁੰਦਾ ਹੈ। ਮੁਲਕਾਂ ਦੇ ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਰਿਪਰੈਜ਼ੈਂਟ ਕਰਦੇ ਨੇ, ਔਰ ਜਿਹੜੇ ਉਹਨਾਂ ਮੁਲਕਾਂ ਦੇ ਰਹਿਣ ਵਾਲੇ ਸ਼ਹਿਰੀ ਨੇ, ਜਿਹੜੇ ਵੀ ਉਹਨਾਂ ਤੋਂ ਸਫ਼ਰ ਕਰ ਰਹੇ ਹੁੰਦੇ ਨੇ, ਉਹਨਾਂ ਲਈ ਇੱਕ ਪਲੇਟਫਾਰਮ ਹੁੰਦਾ ਹੈ ਕਿ ਉਹ ਪ੍ਰੋਟੈਸਟ ਕਰਦੇ ਨੇ ਕਿ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਉਹਦੇ ਨਾਲ ਹੋ ਰਿਹਾ ਹੈ। ਤੇ ਜਿਹੜੀ
ਉਹਨਾਂ ਦੇ ਨਾਲ ਜਹਾਜ਼ ਭਰ ਕੇ ਉਹਨਾਂ ਪ੍ਰਾਈਮ ਮਿਨਿਸਟਰਾਂ ਜਾਂ ਪ੍ਰੈਜ਼ੀਡੈਂਟਸ ਦੇ ਨਾਲ ਮੀਡੀਆ ਦਾ ਆਉਂਦਾ ਹੈ, ਉਹ ਆਪਣੇ ਲੋਕਾਂ ਨੂੰ ਉੱਥੇ ਵੇਚਦੇ ਨੇ ਕਿ ਜੀ ਦੇਖੋ ਸਾਡੇ ਪ੍ਰਧਾਨ ਨੇ ਜਾਂ ਪ੍ਰਧਾਨ ਮੰਤਰੀ ਨੇ ਕਿੰਨੀ ਜ਼ਬਰਦਸਤ ਤਕਰੀਰ ਕੀਤੀ, ਪਰਛੇ ਉਡਾਤੇ। ਹਾਲਾਂਕਿ ਮੈਂ ਤਾਂ ਅੰਦਰ ਜਾ ਕੇ ਵੀ ਦੇਖਿਆ, ਜਦੋਂ ਕੋਈ ਬੋਲ ਵੀ ਸਿਰਫ ਪਹਿਲਾ ਦਿਨ ਜਦੋਂ ਇਨੋਗ੍ਰੇਸ਼ਨ ਹੁੰਦਾ ਹੈ ਉਦੋਂ UN ਸੈਕਟਰੀ ਜਨਰਲ ਐਡਰੈਸ ਕਰਦਾ ਔਰ ਅਮਰੀਕਨ ਪ੍ਰੈਜ਼ੀਡੈਂਟ ਕਰਦਾ, ਉਦੋਂ ਤੁਹਾਨੂੰ ਅੰਦਰ ਬੈਠੇ ਬੰਦੇ ਨਜ਼ਰ ਆਉਂਦੇ ਨੇ। ਉਸ ਤੋਂ ਬਾਅਦ ਸਾਰੀਆਂ ਕੁਰਸੀਆਂ ਖਾਲੀ ਹੁੰਦੀਆਂ ਨੇ, ਜਿੰਨੇ ਕੁ ਵੀ ਆਏ ਹੁੰਦੇ ਨੇ ਉਹ ਇੱਥੇ ਸ਼ਾਪਿੰਗ ਕਰ ਰਹੇ ਹੁੰਦੇ ਨੇ ਮਾਲ ਰੋਡ ਤੇ ਜਾਂ ਸਟੈਚੂ ਆਫ ਲਿਬਰਟੀ ਦੇਖਣ ਗਏ ਹੁੰਦੇ ਨੇ, ਔਰ ਉਹ ਖਾਲੀ ਕੁਰਸੀਆਂ ਨੂੰ ਐਡਰੈਸ ਕਰ ਰਹੇ ਹੁੰਦੇ ਨੇ। ਲੇਕਿਨ ਆਪਣੇ ਮੁਲਕਾਂ 'ਚ ਉਹਨਾਂ ਦਾ ਮੀਡੀਆ ਇਹ ਵੇਚ ਰਿਹਾ ਹੁੰਦਾ ਜੀ ਉੱਥੇ ਇੰਨੇ ਘੰਟੇ ਦਾ ਲੈਕਚਰ ਕੀਤਾ ਜਾਂ ਇਹ ਕੀਤਾ ਜਾਂ ਉਹ ਕੀਤਾ। ਇਸ ਵਾਰ ਕਿਉਂਕਿ ਕਸ਼ਮੀਰ ਦਾ ਮੁੱਦਾ ਹਾਈਲਾਈਟ ਹੋਇਆ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਨੇ ਵੀ ਕਾਲ ਦਿੱਤੀ ਹੈ ਕਿ ਭਾਈ ਇਸ ਦੇ ਉੱਤੇ ਬਾਹਰ ਜਿਹੜਾ ਉਹ ਇਤਜ਼ਾਦ ਜਿਹੜਾ ਪ੍ਰੋਟੈਸਟ ਹੋਣ ਔਰ ਜਿਹੜੀ ਆਵਾਜ਼ ਹੋਏ। ਸੋ ਅਸੀਂ ਸਮਝਦੇ ਹਾਂ ਕਿ ਮੋਦੀ ਦੇ ਐਡਰੈਸ ਵਾਲੇ ਦਿਨ ਇੱਥੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਇੱਕ ਵੱਡਾ ਪ੍ਰੋਟੈਸਟ ਹੋਏਗਾ, ਜਿਹਦੇ ਵਿੱਚ ਪਾਕਿਸਤਾਨੀ, ਕਸ਼ਮੀਰੀ, ਸਿੱਖ ਵੱਡੀ ਗਿਣਤੀ ਸ਼ਾਮਲ ਹੋਣਗੇ। ਔਰ ਅਮਰੀਕਾ ਦੇ ਹਿੰਦੂ ਖਾਸ ਤੌਰ ਤੇ ਟੈਕਸਾਸ ਬੈਲਟ ਦੇ ਜਿੱਥੇ ਗੁਜਰਾਤੀਆਂ ਦਾ ਚੰਗਾ ਜ਼ੋਰ ਹੈ, ਕਿਉਂਕਿ ਨਿਊ ਜਰਸੀ ਤੇ ਇੱਥੇ ਟਾਈਮ ਸਕੁਅਰ 'ਚ ਉਹ ਆਪਣਾ ਦਿਖਾਈ ਚੁੱਕੇ ਨੇ ਜਦੋਂ ਪਹਿਲੀ ਵਾਰੀ ਆਇਆ ਮੋਦੀ। ਉਹਨਾਂ ਨੇ ਇੱਕ ਸਟੇਡੀਅਮ ਫੁੱਟਬਾਲ ਜਾਂ ਉਹਦੇ 'ਚ 50,000 ਬੰਦਿਆਂ ਦੇ ਬਹਿਣ ਦੇ ਨਾਂ ਥੱਲੇ ਉੱਥੇ ਦਿਖਾਣਾ ਚਾਹਣਗੇ ਕਿ ਨਾਲ ਹੈ। ਪਰ ਆਲਰੇਡੀ ਸਿੱਖਸ ਫਾਰ ਜਸਟਿਸ ਦੀ ਔਰ ਸਿੱਖ ਐਕਟਿਵਿਸਟ ਉੱਥੇ ਪਿਛਲੇ 2 ਹਫ਼ਤੇ ਤੋਂ ਬੈਠੇ ਨੇ, ਜਾ ਕੇ ਲੋਕਲ ਮੁਸਲਮਾਨ ਤਨਜ਼ੀਮਾਂ ਦੇ ਨਾਲ ਰਾਬਤਾ ਕਰਕੇ ਉੱਥੇ ਵੱਡਾ ਇੱਕ ਪ੍ਰੋਟੈਸਟ ਜਿਹੜਾ ਹਿਊਸਟਨ ਦੇ ਵਿੱਚ ਵੀ ਕੀਤੇ ਜਾਣ ਦੀ ਲਾਈਨ ਹੈ। ਸੋ ਮੈਂ ਤਾਂ ਇਹਨੂੰ ਇਹੀ ਸਮਝਦਾ। ਬਾਕੀ ਜ਼ਾਹਰ ਹੈ ਇਮਰਾਨ ਖਾਨ ਆਪਣੀ ਪ੍ਰੈਜੈਂਟੇਸ਼ਨ ਦੇਣਗੇ, ਆਪਣੀ ਡੋਮੈਸਟਿਕ ਆਡੀਅנס ਲਈ ਵੀ ਹੁੰਦਾ, ਕਿਉਂਕਿ ਉਹਨਾਂ ਨੇ ਕਿਹਾ ਕਿ ਜੀ ਮੈਂ ਹੁਣ ਕਸ਼ਮੀਰ ਦਾ ਐਂਬੈਸਡਰ ਹਾਂ ਔਰ ਮੈਂ ਇਵੇਂ ਹੀ ਕਰਾਂਗਾ। ਤੇ ਮੋਦੀ ਜਿਹੜਾ ਹੈ ਉਹ ਆਪਣਾ ਉਸ ਕਿਸਮ ਦਾ ਝੂਠ ਪਰੋਸੇਗਾ। ਤੇ UN ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦਾ ਅਸੀਂ ਦੇਖ ਹੀ ਲਿਆ ਵੀ ਬੰਦ ਕਮਰਾ ਮੁਲਾਕਾਤ ਤੋਂ ਬਾਅਦ ਜਿਹੜਾ ਉਹ ਆਪੋ ਆਪਣਾ ਰਾਗ ਲਾਪਣ ਵਾਲੀ ਗੱਲ ਜ਼ਰੂਰ ਹੋਈ ਹੈ। ਲੇਕਿਨ ਜੇ ਗਰਾਊਂਡ ਦੇ ਉੱਤੇ ਬਦਲਦਾ ਹੈ ਕੁਝ, ਕਸ਼ਮੀਰੀ ਜਦੋਂ ਉਸ ਕੈਦ ਚੋਂ ਥੋੜੀ ਬਹੁਤ ਰਾਹਤ ਪਾਉਂਦੇ ਨੇ ਔਰ ਇਸ ਕਿਸਮ ਦਾ ਔਰ ਪਾਕਿਸਤਾਨ ਦੇ ਨਾਲ ਜਿਹੜੀ ਹੈ ਕਸ਼ੀਦਗੀ ਦਾ ਮਾਹੌਲ ਹੋਰ ਵੱਧਦਾ ਹੈ, ਫਿਰ ਸ਼ਾਇਦ UN ਸਿਕਿਉਰਿਟੀ ਕੌਂਸਲ ਕੋਈ ਐਮਰਜੈਂਸੀ। ਪਰ ਹੁਣ ਇਸ ਸਾਰੇ ਚੋਂ ਕੀ ਕਰੇਗੀ UN ਸਿਕਿਉਰਿਟੀ ਕੌਂਸਲ? ਕੋਈ ਹੁਣ ਇਹ ਮੰਗ ਕਰੇਗਾ ਵੀ ਇੰਡੀਆ ਵਾਪਸ, ਹਾਂ ਇੰਡੀਆ ਨੇ ਬੜੀ ਚਲਾਕੀ ਦੇ ਨਾਲ ਜਿਵੇਂ ਜੁਡੀਸ਼ਰੀ ਨੂੰ ਵੀ ਉਹ ਵਰਤਦੇ ਨੇ, ਇੱਕ ਆਪਣਾ ਭੱਜਣ ਦਾ ਦਰਵਾਜ਼ਾ ਰੱਖ ਲਿਆ ਕਿ ਵੀ ਉਹਨਾਂ ਨੂੰ ਇਹ। ਔਰ ਮੈਂ ਇਹਨੂੰ ਇਸੇ ਐਂਗਲ ਤੋਂ ਹੀ ਦੇਖਦਾ ਕਿ ਉਹੀ ਸੁਪਰੀਮ ਕੋਰਟ ਜਿਹੜਾ 3 ਹਫ਼ਤੇ ਪਟੀਸ਼ਨ ਲੈਣ ਨੂੰ ਤਿਆਰ ਨਹੀਂ ਸੀ, ਜਦੋਂ ਪਹਿਲਾਂ ਇੱਕ ML ਸ਼ਰਮੇ ਨੇ ਕੀਤੀ, ਕਿਸੇ ਹੋਰ ਨੇ ਕੀਤੀ ਕਿ ਨਹੀਂ। ਹੁਣ ਸੁਪਰੀਮ ਕੋਰਟ ਨੇ ਕੱਲ ਜਿਹੜਾ ਉਹਨਾਂ ਦਾ ਚੀਫ ਜਸਟਿਸ ਹੈ ਰੰਜਨ ਗੋਗੋਈ, ਉਹਨੇ 5 ਜੱਜਾਂ ਦਾ ਜਿਹੜਾ ਇੱਕ ਕਨਸਟੀਟਿਊਸ਼ਨਲ ਬੈਂਚ ਬਣਾਇਆ ਜਿਹੜਾ ਕਿ ਇਸ ਗੱਲ ਦੇ ਉੱਤੇ ਵਿਚਾਰ ਕਰੇਗਾ ਕਨਸਟੀਟਿਊਸ਼ਨੈਲਿਟੀ ਆਫ ਆਰਟੀਕਲ 370 ਐਬਰੋਗੇਸ਼ਨ, ਕਿ ਵੀ ਇਹ ਜਿਹੜਾ ਐਬਰੋਗੇਟ ਕੀਤਾ ਸੰਵਿਧਾਨ ਹੈ। ਤੇ ਜੇ ਉਦੋਂ ਤੱਕ ਪ੍ਰੈਸ਼ਰ ਬਿਲਟ ਹੋ ਗਿਆ ਤੇ ਫਿਰ ਉਹ ਸੁਪਰੀਮ ਕੋਰਟ ਤੋਂ ਕਹਾ ਦੇਣਗੇ ਜੀ ਅਨਕਨਸਟੀਟਿਊਸ਼ਨਲ ਹੈ। ਹੁਣ ਉਹਨੂੰ ਰੀਸਟੋਰ ਕਰਨਾ ਜਾਂ ਨਾ ਉਹਦੇ 'ਚ ਉਲਝ ਜਾਣਗੇ। ਔਰ ਕੁਝ ਜਿਹੜੇ ਭੱਜਣਾ ਚਾਹਣਗੇ ਕਸ਼ਮੀਰ ਦੇ ਲੀਡਰ ਜਿਹੜੇ ਲੜਾਈ ਲਈ ਲੰਬੀ ਤਿਆਰ ਨਹੀਂ ਹੋਣਗੇ, ਉਹ ਇਹ ਕਹਿਣਗੇ ਜੀ ਚਲੋ ਹੁਣ ਤਾਂ ਜੱਜਾਂ ਦਾ ਪੈਨਲ ਬਣਿਆ, ਵੇਟ ਕਰ ਲਓ ਕੀ ਹੁੰਦਾ, ਸ਼ਾਇਦ ਉਹਨੂੰ ਠੰਡਾ ਕਰਨ ਦੇ ਲਈ। ਲੇਕਿਨ ਇਨ ਦਾ ਐਂਡ ਆਫ ਦਾ ਡੇ ਇੱਕ ਗੱਲ ਬੜੀ ਕਲੀਅਰ ਹੈ ਵੀ ਅਦਾਲਤਾਂ ਕਾਨੂੰਨ ਨੂੰ ਇੰਟਰਪ੍ਰੇਟ ਕਰਦੀਆਂ, ਕਾਨੂੰਨ ਬਣਾਉਂਦੀਆਂ ਨਹੀਂ ਹੈ। ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਬਰੂਟ ਮੈਜੋਰਟੀ ਹੈਗੀ ਹੈ, ਰਾਜ ਸਭਾ 'ਚੋਂ ਹੀ ਉਹਨਾਂ ਨੇ ਗੱਲ ਸ਼ੁਰੂ ਕੀਤੀ, ਜਿੱਥੇ ਉਹਨਾਂ ਦੀ ਮੈਜੋਰਟੀ ਨਹੀਂ ਸੀ ਉੱਥੇ ਦੂਸਰੀਆਂ ਪਾਰਟੀਆਂ ਵੀ ਨਾਲ ਆ ਕੇ ਖਲੋ ਗਈਆਂ। ਸੋ ਮੈਂ ਇਹ ਦੇਖਦਾ ਕਿ ਵੀ ਹਾਂ ਗਰਾਊਂਡ ਦੇ ਉੱਤੇ ਕੁਝ ਇਸ ਕਿਸਮ ਦਾ ਬਣ ਜਾਏ ਤੇ ਉਹ ਵੀ ਹੋਏਗਾ। ਹੁਣ ਤਾਂ ਇੱਕੋ ਹੀ ਪਾਰਟ ਹੈ, ਜਾਂ ਕਸ਼ਮੀਰ ਵਾਦੀ ਦੇ ਵਿੱਚ ਪਲੇਬਸਾਈਟ ਹੋਏਗਾ ਤੇ ਜਾਂ ਇਹ ਜਿਹੜਾ ਇੰਡੀਆ ਨੂੰ ਬਲੀਡ ਟੂ ਡੈਥ ਕਰੇਗੀ, ਇਹ ਮਿਊਟਨੀ ਜਿਹੜੀ ਹੈ 80,000 ਲੋਕਾਂ ਦੀ ਰੈਜ਼ਿਸਟੈਂਸ, ਇਹਨੂੰ ਰੋਕ ਨਹੀਂ ਪਾ। 1 ਮਿਲੀਅਨ ਫੌਜ ਪਹਿਲਾਂ ਲੈ ਆਉਂਦੀ, ਹੁਣ ਹੋਰ ਲੈ ਆਣਗੇ। ਜਿਹੜੇ ਸਾਰੇ ਦੂਜੇ ਬਾਰਡਰ ਨੇ ਇਹਨਾਂ ਦੇ ਚਾਈਨਾ ਨਾਲ ਲੱਗਦੇ, ਬਾਕੀ ਉੱਥੇ ਕੀ ਲਿਆਣਗੇ? ਤੇ ਕਿੰਨੀ ਕੁ ਦੇਰ ਫੌਜੀ ਆਪੇ ਸੁਸਾਈਡ ਕਰਨਾ ਸ਼ੁਰੂ ਕਰ ਦੇਣਗੇ, ਹੋਮਿਸਾਈਡ ਕਰਨਗੇ, ਅਫਸਰਾਂ ਨੂੰ ਮਾਰਨਗੇ, ਤੁਸੀਂ ਸਾਡੇ ਤੋਂ ਨਜਾਇਜ਼ ਕੰਮ ਕਰਵਾ ਰਹੇ ਹੋ। ਆਲਰੇਡੀ ਇੱਕ IAS ਅਫਸਰ ਨੇ ਰਿਜ਼ਾਈਨ ਕੀਤਾ ਹੈ, ਇੱਕ ਫੌਜੀ ਅਫਸਰ ਜਿਹੜਾ ਉਹਨੇ ਰਿਟਾਇਰਮੈਂਟ ਮੰਗੀ ਹੈ ਕਿ ਵੀ ਮੈਂ ਬੇਗੁਨਾਹ ਨੂੰ ਨਹੀਂ ਮਾਰਨਾ। ਸੋ ਇਹ ਹੁੰਦਾ ਜਿਉਂ ਲੰਬਾ ਹੋਏਗਾ ਸਾਰੇ ਲੋਕ ਇਸ ਕਿਸਮ ਦਾ ਜਿਹੜਾ ਬਿਲਕੁਲ ਇੱਕ ਜ਼ਾਲਮਾਨਾ, ਇੱਕ ਕਸਾਈਆਂ ਵਾਲਾ ਐਟੀਟਿਊਡ ਹੈ, ਇਹਨੂੰ ਟੋਲਰੇਟ ਨਹੀਂ ਕਰਦੇ। ਜੀ
ਮਲਿਕ ਸਾਹਿਬ ਤੁਸੀਂ ਕੀ ਦੇਖਦੇ ਹੋ ਜਿਹੜਾ ਪਾਕਿਸਤਾਨ ਦੀ ਲਾਈਨ ਹੈ ਇਸ ਵਕਤ ਇੰਟਰਨੈਸ਼ਨਲ ਕਮਿਊਨਿਟੀ ਤੱਕ ਆਊਟਰੀਚ ਕਰਨ ਦੀ, ਯੂਨਾਈਟਿਡ ਨੇਸ਼ਨਸ ਦੇ ਜਨਰਲ ਅਸੈਂਬਲੀ ਦੇ ਇਜਲਾਸ ਤੱਕ ਪਹੁੰਚਦਿਆਂ ਕੀ ਸੂਰਤ-ਹਾਲ ਨਜ਼ਰ ਆਉਂਦਾ ਹੈ? ਦੇਖੋ, ਅਸੀਂ ਨਿਊਯਾਰਕ ਦੇ ਅੰਦਰ ਬਹਿ ਕੇ ਜਿੱਥੇ ਮੁਸ਼ਕਿਲ ਨਾਲ ਮੇਰੇ ਖਿਆਲ ਹੈ ਮੁਸ਼ਕਿਲ ਨਾਲ ਕੋਈ 4 ਮੀਲ ਦੂਰ ਯੂਨਾਈਟਿਡ ਨੇਸ਼ਨ ਦੀ ਬਿਲਡਿੰਗ ਹੈ ਜਿਹੜੀ ਰਾਤ ਨੂੰ ਵੀ ਸ਼ੀਸ਼ਾ ਦੇ ਨਜ਼ਾਰੇ ਯਾਨੀ ਸੁੱਟਦੀ ਹੈ। ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਤੀਸਰੀ ਦੁਨੀਆ ਦੇ ਜਿਹੜੇ ਮੁਲਕ ਦੇ ਜਿਹੜੇ ਪ੍ਰਧਾਨ ਮੰਤਰੀ ਤੇ ਜਿਹੜੇ ਡੈਲੀਗੇਸ਼ਨ ਹੁੰਦੇ ਆ ਉਹ ਜਹਾਜ਼ ਭਰ ਕੇ ਲੈ ਕੇ ਆਉਂਦੇ ਆ, ਜਿਹਦੇ ਅੰਦਰ ਮੀਡੀਆ ਦੇ ਵੀ ਜਿਹੜੇ ਹਕੂਮਤੀ ਮੀਡੀਆ ਦੇ ਕਾਰਿੰਦੇ ਹੁੰਦੇ ਉਹ ਆਉਂਦੇ ਆ ਕਿ ਉਹ ਆਪਣੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਾਂ ਫੋਰਨ ਮਿਨਿਸਟਰ ਦੀ ਜਿਹੜੀ ਤਕਰੀਰ ਹੈ ਉਹਨੂੰ ਬੜਾ ਚੜਾ ਕੇ ਪੇਸ਼ ਕਰਦੇ ਆ। ਹਾਲਾਂਕਿ 2-3 ਵਾਰੀ ਜਨਰਲ ਅਸੈਂਬਲੀ ਦੇ ਸੈਸ਼ਨ ਨੂੰ ਮੈਂ ਵੀ ਕਵਰ ਕੀਤਾ ਤੇ ਦੇਖਿਆ ਕਿ ਪਹਿਲੇ ਦਿਨ ਦੇ ਬਾਅਦ ਉੱਥੇ ਜਿਹੜਾ ਹੈ ਯਾਨੀ ਨਾ ਤੁਸੀਂ ਬੰਦੇ ਗਿਣ ਸਕਦੇ ਹੋ ਗਿਣਤੀ ਦੇ ਕਿੰਨੇ ਬੰਦੇ ਬੈਠੇ ਹੁੰਦੇ ਆ ਜੀ। ਲੇਕਿਨ ਪਾਕਿਸਤਾਨ ਇਮਰਾਨ ਖਾਨ ਜਿਹੜਾ ਹੈ ਕਿ ਭਰਪੂਰ ਤਿਆਰੀ ਦੇ ਅੰਦਰ ਆ ਰਿਹਾ ਹੈ, ਕਿਉਂਕਿ ਹੁਣ ਇਹ ਮਸਲਾ ਪਾਕਿਸਤਾਨ ਵਾਸਤੇ ਡੂ ਔਰ ਡਾਈ ਦਾ ਹੈ। ਉਹ ਪਾਕਿਸਤਾਨ ਨੂੰ ਪਤਾ ਚੱਲ ਗਿਆ ਕਿ ਸਿਕਿਉਰਿਟੀ ਕਾਉਂਸਲ ਦੀ ਰੈਜ਼ੋਲੂਸ਼ਨ ਨੂੰ ਭਾਰਤ ਜਿਹੜਾ ਆਪ ਲੈ ਕੇ ਆਇਆ ਸੀ ਉਹਨੂੰ ਉਸ ਤੇ ਅਮਲ ਨਹੀਂ ਕਰੇਗਾ। ਪਾਕਿਸਤਾਨ ਨੂੰ ਇਹ ਪਤਾ ਚੱਲ ਗਿਆ ਕਿ ਇਸ ਵੇਲੇ ਇੰਟਰਨੈਸ਼ਨਲ ਵਰਲਡ ਜਿਹੜਾ ਹੈ G7 ਹੋਏ ਜਾਂ G20 ਹੋਏ, ਇਸ ਵੇਲੇ ਉਹ ਪਾਕਿਸਤਾਨ ਦਾ ਸਾਥ ਨਹੀਂ ਦਾਂਗੇ। ਪਾਕਿਸਤਾਨ ਨੂੰ ਇਹ ਪਤਾ ਚੱਲ ਗਿਆ ਹੈ ਕਿ ਇਸ ਵੇਲੇ ਜਿਹੜਾ ਹੈ ਪਾਕਿਸਤਾਨ ਨੂੰ ਇਹ ਜੰਗ ਆਪਣੇ ਮੋਢਿਆਂ ਤੇ ਲੜਨੀ ਪਏਗੀ, ਤੇ ਜਦੋਂ ਮੋਢਿਆਂ ਤੇ ਜੰਗ ਲੜਨੀ ਪੈਂਦੀ ਹੈ ਤੇ ਫਿਰ ਜਿਹੜਾ ਹੈ ਫਿਰ ਉਹ ਜਿਹੜਾ ਬਾਰੂਦ ਦੀ ਬੋ ਹੁੰਦੀ ਹੈ ਉਹਦੇ ਅੰਦਰ ਵੀ ਖੁਸ਼ਬੂ ਨਜ਼ਰ ਆਉਂਦੀ ਹੈ। ਤੇ ਕਸ਼ਮੀਰੀ ਵਾਸਤੇ ਮੈਂ ਇਹ ਗੱਲ ਕਰਾਂਗਾ ਕਿ ਕਸ਼ਮੀਰੀਆਂ ਨੇ ਸਵਾ ਨੇਜ਼ੀ ਦੀ ਨੋਕ ਤੇ ਜੀਨ ਦਾ ਵੱਲ ਜਾਣ ਲਿਆ, ਤੇ ਜਿਹੜੀ ਕੌਮਾਂ ਖੂਨ ਜਿਹੜੀ ਆ ਖੂਨ ਦੇ ਅੱਗੇ ਡਰਦੀਆਂ ਨਹੀਂ ਆ ਜੀ, ਤਹਿਰੀਕਾਂ ਤੇ ਇਨਕਲਾਬ ਉਹੀ ਕੌਮਾਂ ਬੇਦਾਰ ਵੀ ਕਰਦੀਆਂ ਤੇ ਪੈਦਾ ਵੀ ਹੁੰਦੇ ਆ। ਤੇ ਪਾਕਿਸਤਾਨ ਜਿਹੜਾ 27 ਜਾਂ 28 ਸਪਟੈਂਬਰ ਨੂੰ ਜਿਸ ਤਰ੍ਹਾਂ ਨਰਿੰਦਰ ਮੋਦੀ ਆ ਰਿਹਾ ਹੈ ਤੇ ਅਮਰੀਕਨ ਪਾਕਿਸਤਾਨੀ ਜਿਹੜੇ ਆ, ਅੱਜ ਵੀ ਮੀਟਿੰਗ ਸੀ ਜਿੱਥੋਂ ਮੈਂ ਆ ਰਿਹਾ, ਇੱਕ ਬਹੁਤ ਬੜੀ ਗਿਣਤੀ ਦੇ ਅੰਦਰ ਉੱਥੇ ਇੱਕ ਪ੍ਰੋਟੈਸਟ ਕਰਨਾ ਹੈ ਔਰ ਇੰਟਰਨੈਸ਼ਨਲ ਵਰਲਡ ਨੂੰ ਜਗਾਉਣਾ ਹੈ। ਤੇ ਇਹ ਇੰਟਰਨੈਸ਼ਨਲ ਵਰਲਡ ਤੇ ਇੰਟਰਨੈਸ਼ਨਲ ਮੀਡੀਆ ਚੂੰਕਿ ਇੱਥੇ ਨਿਊਯਾਰਕ ਦੇ ਅੰਦਰ ਹੋਏਗਾ ਸਪਟੈਂਬਰ ਦੇ 2nd, 3rd, 4th ਵੀਕ ਦੇ ਅੰਦਰ, ਤੇ ਕੋਸ਼ਿਸ਼ ਇਹ ਆ ਕਿ ਕਸ਼ਮੀਰ ਦੇ ਮੁੱਦੇ ਨੂੰ ਜਾਗਰੂਕ ਕੀਤਾ ਜਾਏ। ਉਮੀਦ ਹੈ ਕਿ ਇੰਟਰਨੈਸ਼ਨਲ ਵਰਲਡ ਜਾਗੇ, ਕਿਉਂਕਿ ਜੰਗਾਂ ਜਿਹੜੀ ਪਹਿਲੀ ਜੰਗ ਤੇ ਦੂਸਰੀ ਵੱਡੀ ਜੰਗ ਸ਼ੁਰੂ ਹੋਈ ਸੀ ਉਹ ਵੀ ਇੱਕ ਆਸਟ੍ਰੇਲੀਆ ਦੇ ਸ਼ਹਿਜ਼ਾਦੇ ਦੀ ਮੌਤ ਦੇ ਬਾਅਦ ਸ਼ੁਰੂ ਹੋਈ ਸੀ, ਤੇ ਉਹਨੇ ਯੂਰਪ ਦੀ ਜਿਹੜੀ ਉਹ ਅਜ਼ੀਮ ਸ਼ਾਨ ਸਲਤਨਤ ਸੀ ਉਹਨਾਂ ਨੂੰ ਮਾਜ਼ੀ ਬਣਾ ਦਿੱਤਾ। ਔਰ 1945 ਦੇ ਬਾਅਦ ਦੋ ਨਏ ਸੁਪਰ ਪਾਵਰ ਸੋਵੀਅਤ ਯੂਨੀਅਨ ਤੇ ਅਮਰੀਕਾ ਬਹਾਦਰ ਦੁਨੀਆ ਦੇ ਸਾਹਮਣੇ ਆਏ ਸੁਪਰ ਪਾਵਰ ਬਣ ਕੇ। ਤੇ ਮੈਂ ਸਮਝਦਾ ਕਿ ਇੰਟਰਨੈਸ਼ਨਲ ਵਰਲਡ ਔਰ ਖਾਸ ਤੌਰ ਤੇ ਜਿਹੜੀ ਵੱਡੀ ਤਾਕਤਾਂ ਇਹ ਇਸ ਤੇ ਯਾਨੀ ਨਾ ਵਿਚਾਰ ਕਰਾਂਗੀ ਤੇ ਕੋਸ਼ਿਸ਼ ਕਰਾਂਗੀ ਇਹਦਾ ਕੋਈ ਹੱਲ ਕੱਢੀਏ, ਨਹੀਂ ਤੇ ਇਹਦਾ ਹੱਲ ਮੈਂ ਸਮਝਦਾ ਜੰਗ ਦੀ ਤਰਫ ਜਾ ਰਿਹਾ ਜੀ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਉਮੀਦ ਕਰਦਾ ਕਿ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਭਾਵੇਂ ਉਹ ਭਾਰਤ ਪਾਕਿਸਤਾਨ ਦੇ ਦਰਮਿਆਨ ਸਿਚੁਏਸ਼ਨ ਜਿਹੜੀ ਇਸ ਵਕਤ ਐਸਕੇਲੇਟ ਹੋ ਰਹੀ ਹੈ, ਗੱਲ ਜੰਗ ਦੇ ਵੱਲ ਨੂੰ ਜਾ ਰਹੀ ਹੈ, ਉਹ ਹੋਵੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਅਮਰੀਕਾ ਦੀ ਤਾਲਿਬਾਨ ਦੇ ਨਾਲ, ਉਹ ਹੋਵੇ ਜਾਂ ਇੰਟਰਨੈਸ਼ਨਲ ਜਿਵੇਂ ਅਸੀਂ ਗੱਲ ਕੀਤੀ ਇੰਟਰਨੈਸ਼ਨਲ ਪਲੇਟਫਾਰਮਸ ਦੀ, ਉਹਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਨਰਲ ਇਜਲਾਸ ਦੀ ਗੱਲ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨਵੀਂ ਡਿਵੈਲਪਮੈਂਟ ਇਹਦੇ ਤੇ ਹੁੰਦੀ ਅਸੀਂ ਕੋਸ਼ਿਸ਼ ਕਰਾਂਗੇ TV84 ਦੇ ਪਲੇਟਫਾਰਮ ਤੋਂ ਤੁਹਾਡੇ ਤੱਕ ਜਿਹੜੀ ਸਿੱਖ ਨੁਕਤਾ ਨਿਗਾਹ ਤੋਂ ਜਾਂ ਸਾਡੇ ਜਦੋਂ ਅਸੀਂ ਪੰਜਾਬ ਦੇ ਇੰਟਰਸਟ ਦੀ ਗੱਲ ਕਰਦੇ ਹਾਂ ਉਹ ਈਸਟ ਪੰਜਾਬ ਤੇ ਵੈਸਟ ਪੰਜਾਬ ਦੀ ਗੱਲ ਹੁੰਦੀ ਹੈ, ਤੇ ਉਹਨਾਂ ਦੇ ਇੰਟਰਸਟ ਦੀ ਗੱਲ ਕਿੱਧਰ ਨੂੰ ਜਾਂਦੀ ਹੈ ਉਸ ਪਰਸਪੈਕਟਿਵ ਤੋਂ ਤੁਹਾਡੇ ਤੱਕ ਵਿਚਾਰ ਚਰਚਾ ਗੱਲਬਾਤ ਜ਼ਰੂਰ ਪਹੁੰਚਦੀ ਕਰਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਵੀ ਦੋਵਾਂ ਜਣਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।